अस्सलाम वालेकुम नाज़रीन, प्रोग्राम गूढ़ी गल लतीफ़ चौधरी दे नाल मैं तुहाडा मेज़बान एहसन कामरे। नाज़रीन, अज DGISPR लैफ्टिनेंट जनरल अहमद शरीफ चौधरी जिन्होंने उन्होंने एक अहम प्रेस कॉन्फ्रेंस की है। उन्होंने मीडिया ने एक ब्रीफिंग दी है और बहुत सारे हसास ते नाजुक मामलात के उत्ते उन्होंने गलबात की और बड़ी तफसीली गुफ्तगू की है, जिस बलोचिस्तान, आज़ाद कश्मीर की सूरत हाल, दहशतगर्दी, भारत ते अफगानिस्तान का जो दहशतगर्दा के नाल गठजोड़ है, फिर समगलिंग, मनशियात की समगलिंग और सारे नैटवर्क जोड़े ने इन्हों के हवाले नाल भी उन्होंने तफसील के नाल गलबात की और उन्होंने जी ह्यूमन राइट्स दी तंजीमां ने उन्होंने हवाले नाल भी गलबात की। फिर मुल्की जोड़े मामलात ने उन्होंने उत्ते भी जोड़े गुड गवर्नेंस के मामलात होन, सियासत है, वो बाहर जोड़े सूबे का मामला है, क्योंकि कल तो ਜਿਹੜੇ नवे सूबे या एडमिनिस्ट्रेटिव यूनिट्स ਜਿਹੜੇ ਨੇ ਉਹਨਾਂ ਦੇ ਬਾਰੇ 'ਚ ਗੱਲਬਾਤ ਹੋ ਰਹੀ ਸੀ ਜਦੋਂ ਮੋਹਸਿਨ ਨਕवी ਜਿਹੜੇ ਨੇ ਵਜ਼ੀਰ ਦਾਖਲਾ ਉਹਨਾਂ ਨੇ ਗੱਲ ਕੀਤੀ ਤੇ ਅੱਜ ਜਿਹੜੇ DGISPR ਨੇ ਉਹਨਾਂ ਨੇ ਕਿਹਾ ਕਿ ਜੀ ਇਹ ਤੇ ਮੋਹਸਿਨ ਨਕवी ਸਾਹਿਬ ਜਿਹੜੇ ਨੇ ਉਹਨਾਂ ਦਾ ਜ਼ਾਤੀ ਬਿਆਨ ਹੈ। ਬਹਰਾਲ ਉਹਨਾਂ ਨੇ ਕਿਹਾ ਕਿ ਮੁਲਕ ਦੀ ਜਿਹੜੀ ਆਬਾਦੀ ਹੈ ਉਹ 4 ਗੁਣਾ ਵੱਧ ਚੁੱਕੀ ਹੈ, ਲੇਕਿਨ ਅੱਜ ਵੀ ਮੁਲਕ 'ਚ 4 ਸੂਬੇ ਨੇ ਔਰ ਉਹਨਾਂ ਨੇ ਕਿਹਾ ਕਿ ਗੁੱਡ ਗਵਰਨੈਂਸ ਜਿਹੜੀ ਹੈ ਉਹ ਆਵਾਮ ਦਾ ਹੱਕ ਹੈ। ਨਾਲ ਉਹਨਾਂ ਨੇ ਕਿਹਾ ਜੀ ਰਿਆਸਤ ਹੈ ਵੇ ਤੇ ਸਿਆਸਤ ਹੈ तो सियासतदान जो उन्होंने सोचना चाहिए कि गुड गवर्नेंस तो बगैर जो मुल्क के मामलात ने वो हल नहीं हो सकते। अच्छी हुक्मरानी जी वो आवाम का हक है। बलोचिस्तान के वाले उन्होंने एक अहम गल जिथे दहशतगर्दी और वो खिलाफ जो ऑपरेशन चल रहे हैं वो गल की है। नाल ही नाल उन्होंने उत्थे जो सरदार ने उन्होंने वाले नाल भी उन्होंने कहा कि सरदार जो उन्होंने मसला है कि हुण साडे पैरां नूं हत्थ तक भी नहीं लांदा। नाल उन्होंने कहा कि वो लेविस फोर्स दीयां तनख्वाहां चाहते हैं, जी कोई 1000 अरब तो जायद जी एड ਉਹਦੇ ਉੱਤੇ ਉਹਨਾਂ ਦੀ ਨਜ਼ਰ ਹੈ। ਫਿਰ ਦਹਿਸ਼ਤਗਰਦੀ ਦੀਆਂ ਧਮਕੀਆਂ ਦਿੰਦੇ ਨੇ ਜੇ ਨਾ ਉਹਨਾਂ ਨੂੰ ਕਰੋ। ਤੇ ਫਿਰ ਉਸ ਤੋਂ ਬਾਅਦ ਉਹਨੇ ਕਿਹਾ ਜੀ ਅਫਗਾਨਿਸਤਾਨ ਤਾਲਿਬਾਨ ਦਾ ਜਿਹੜਾ ਔਰ ਉਸ ਤੋਂ ਬਾਅਦ ਇੰਡੀਆ ਜਿਹੜਾ ਉਹਨਾਂ ਦੇ ਵਿੱਚ ਜਿਹੜੀ ਚੀਜ਼ ਮੁਸ਼ਤਰਕ ਹੈ ਉਹ BL ਹੈ, ਠੀਕ ਹੈ, ਉਹਨੂੰ ਸਪੋਰਟ ਕਰਦੇ ਨੇ। ਇਸ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਕੀ ਮਾਮਲਾਤ ਨੇ ਤੇ ਇਹ ਸਾਰੇ ਜਿਹੜੇ ਮਾਮਲਾਤ ਅੱਜ ਦੇ ਨੇ ਇਹਨਾਂ ਦੇ ਉੱਤੇ ਡਿਸਕਸ ਕਰਾਂਗੇ, ਕਿਉਂਕਿ DGISPR ਨੇ ਵਾਅਦਾ ਕੀਤਾ ਕਿ ਬੈਟਲ ਆਫ ਸਰਵਾਈਵਲ ਹੈ ਔਰ ਅਸੀਂ ਇਹ ਜੰਗ जीत रहे और इंशाल्लाह ਇਹ ਜੰਗ ਜਿਹੜੀ ਹੈ ਉਹ ਜਿੱਤਾਂਗੇ। ਤੇ ਚੱਲਦੇ ਹਾਂ लतीफ़ चौधरी साहब ਵੱਲ। चौधरी साहब अस्सलाम वालेकुम जी। वालेकुम सलाम जी जनाब, की हाल चाल ने? ठीक ठाक, तुसीं सुनाओ। आज तो फिर बड़ा एक बड़ी बहुत खुली डुली गल और बड़े तफसील दे नाल बड़े गुजारखाना ਉਹਨਾਂ ਦਾ ਸਟਾਈਲ ਸੀ ਅੱਜ। नहीं ਅੱਜ ਉਹਨਾਂ ਨੇ ਬਹੁਤ ਮੇਰੇ ਖਿਆਲ ਦੇ ਵਿੱਚ ਬੜੇ ਇੱਕ ਸੈਂਸਿਟਿਵ ਇਸ਼ੂਜ਼ ਦੇ ਉੱਤੇ ਔਰ ਇੱਕ ਬੜੀ ਮੰਤਕੀ ਔਰ ਇਸਤਦਲਾਲ ਵਾਲੀ ਗੱਲ ਕੀਤੀ ਔਰ ਫਸਟ ਟਾਈਮ ਬਲਕਿ DGISPR ਸਾਹਿਬ ਤੇ ਬਹੁਤ ਦਫਾ ਇਹ ਗੱਲਾਂ ਕਰ ਚੁੱਕੇ ਨੇ, ਲੇਕਿਨ ਹੁਣ ਆ ਕੇ ਚੀਜ਼ਾਂ ਨੂੰ ਖੁੱਲ ਕੇ ਜਿਹੜੀ ਹੈ ਨਾ ਉਹ ਪਾਕ ਆਰਮੀ ਜਿਹੜੀ ਨਾ ਉਹ ਗੱਲਾਂ ਉਹ ਕਰਨਾ ਸ਼ੁਰੂ ਹੋ ਗਈ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਹੋਵੇ ਕਿ ਖਰਾਬੀ ਕਿੱਥੇ ਹੈ। हाँ जी सब, हाँ बिल्कुल। अगर तो बहुत सारे पहलू ने जिन्हों ते उन्होंने गल की है तो सब तो जो एक अहम पहलू है उन्होंने जी गवर्नेंस के मसाइल ने इन्हों उत्ते जी गल की और सियासतदाना के किरदार ते उस तो बाद सूबਿਆਂ ਦੇ हवाले ਨਾਲ ਜਿਹੜੀ ਗੱਲ ਕੀਤੀ है तो ਇਹਦੇ ਤੇ ਤੁਹਾਡੀ ਕੀ ਟੇਕ ਹੈਗੀ ਹੈ? ਜ਼ਰਾ ਇਹ ਤੱਕ ਦੱਸੋ ਨਾ ਕਿ ਕੱਲ ਤੱਕ ਤੇ ਲੱਗ ਰਿਹਾ ਸੀ ਕਿ ਸ਼ਾਇਦ ਵਜ਼ੀਰ ਦਾਖਲਾ ਦਾ ਆਪ ਦਾ ਬਿਆਨ ਹੈ ਜਾਂ ਮਾਮਲਾ ਤਾਂ ਅੱਜ ਤੇ ਜਿਹੜਾ ਵੀ ਇੱਥੋਂ ਵੀ ਐਂਡੋਰਸਮੈਂਟ ਹੋ ਗਈ। ਹਾਂ, ਤਕਰੀਬਨ ਸਾਨੂੰ ਇੱਕ ਇਹ 'ਚ ਪਤਾ ਚੱਲਿਆ ਕਿ ਅਸਲ ਖੁਆਇਸ਼ ਦਾ ਇਜ਼ਹਾਰ ਤੇ ਜ਼ਰੂਰ ਸਾਨੂੰ DGISPR ਦੇ ਜਦੋਂ ਇਸ ਸਵਾਲ ਦੀ ਵਜ਼ਾਹਤ ਕੀਤੀ ਤਾਂ ਉਹਦੇ ਵਿੱਚ ਸਾਨੂੰ ਨਜ਼ਰ ਆਇਆ ਕਿ ਗਵਰਨੈਂਸ ਦੀ ਤੇ ਵੀ ਉਹਨਾਂ ਨੇ ਗੱਲ ਕੀਤੀ ਔਰ ਸੂਬਿਆਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਕੀਤੀ ਕਿ ਆਬਾਦੀ ਦੇਖ ਲਓ ਕਿੰਨੀ ਹੈ ਤੇ ਉਹਦੇ ਵਾਸਤੇ ਤੇ ਸੂਬਿਆਂ ਦੇ ਵਿੱਚ ਅਸੀਂ ਉਸ ਤਰ੍ਹਾਂ ਦੇ ਹੀ ਉਹ ਕੰਮ ਕਰਦੇ ਆ ਰਹੇ ਤੇ ਬਲੋਚਿਸਤਾਨ ਦੇ ਰਕਬੇ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਜੀ ਉਹ 1,34,000 ਮੁਰੱਬਾ ਕਿਲੋਮੀਟਰ ਦਾ ਰਕਬਾ। ਬਿਲਕੁਲ। ਹੁਣ ਇਹਦੇ 'ਚ ਜਿਹੜਾ ਮੁਖਤਲਿਫ ਲੋਕਾਂ ਦੀ ਮੁਖਤਲਿਫ ਰਾਏ ਔਰ ਮੁਖਤਲਿਫ ਉਹਨਾਂ ਦਾ ਨੁਕਤਾ ਨਜ਼ਰ ਹੈਗਾ। ਅਲਬੱਤਾ ਹਰ ਨੁਕਤਾ ਨਜ਼ਰ ਦੇ ਵਿੱਚ ਇੱਕ ਬਹੁਤ ਵੱਡਾ ਤਬਕਾ ਐਸਾ ਹੈ ਜਿਹੜਾ ਜਿਨ੍ਹਾਂ ਦਾ ਇਹ ਖਿਆਲ ਹੈਗਾ ਕਿ ਸੂਬੇ ਬਣਨੇ ਚਾਹੀਦੇ ਨੇ। ਠੀਕ ਹੋ ਗਿਆ ਜੀ। ਹੁਣ ਅਗਰ ਅਸੀਂ ਇਹਨੂੰ ਇੱਕ ਟੈਕਨੀਕਲੀ ਅਸੀਂ ਵੇਖਦੇ ਹਾਂ ਜਾਂ ਡੈਮੋਕ੍ਰੈਟਿਕ ਹਵਾਲੇ ਨਾਲ ਦੇਖਦੇ ਹਾਂ ਜਾਂ ਦੁਨੀਆ ਦੀ ਤਰਫ ਅਸੀਂ ਦੇਖਦੇ ਹਾਂ ਤਾਂ ਫਿਰ ਸਾਨੂੰ ਇਹ ਚੀਜ਼ ਦੇ ਉੱਤੇ ਕੋਈ ਐਡੀ ਵੱਡੀ ਨਹੀਂ ਲੱਗਦੀ ਕਿ ਸੂਬਾ ਨਹੀਂ ਬਣਨਾ ਚਾਹੀਦਾ ਜਾਂ ਸੂਬੇ ਨਹੀਂ ਬਣਨੇ ਚਾਹੀਦੇ। ਦੁਨੀਆ 'ਚ ਸੂਬੇ ਬਣਦੇ ਵੀ ਰਹਿੰਦੇ ਨੇ ਤੇ ਉਹ ਚੀਜ਼ਾਂ ਇਹ ਹੁੰਦੀਆਂ ਰਹਿੰਦੀਆਂ ਨੇ। ਲੇਕਿਨ ਇੱਥੇ ਜਿਹੜੀ ਪਾਕਿਸਤਾਨ ਦੇ ਜਿਹੜੀ ਡਿਬੇਟ ਹੋ ਰਹੀ ਹੈ ਉਹਨੂੰ ਇੱਕ ਤੇ ਸਿਸਟਮ ਦੇ ਨਾਲ ਰਿਲੇਟ ਕੀਤਾ ਜਾ ਰਿਹਾ ਸੂਬੇ ਦੀ ਕ੍ਰੀਏਸ਼ਨ ਨੂੰ ਕਿ ਸਿਸਟਮ ਨਾਲ ਔਰ ਗਵਰਨੈਂਸ ਦੇ। ਹਾਂ, ਮੈਂ ਵੀ ਇਹੀ ਕਹਿਣ ਲੱਗਾ ਸੀ ਕਿ ਉਹਨੂੰ ਅਸਲ ਤੇ ਗੱਲ ਜਿਹੜੀ ਉਹ ਗੁੱਡ ਗਵਰਨੈਂਸ ਦੀ ਵਜ੍ਹਾ ਤੋਂ ਸੂਬਿਆਂ ਦੀ ਗੱਲ ਹੋ ਰਹੀ ਤੇ ਕਿਆ ਨਵੇਂ ਸੂਬੇ ਬਣਨ ਨਾਲ ਗੁੱਡ ਗਵਰਨੈਂਸ ਹੋ ਜਾਏਗੀ? ਕੁਐਸਚਨ ਹੈ ਵੇ ਕਿ ਕਿਆ ਸੂਬਾ ਦੀ ਤਸ਼ਕੀਲ ਜਿਹੜੀ ਹੈ ਨਵੇਂ ਸੂਬੇ ਬਣਾਉਣ ਦੇ ਨਾਲ
ਕਿਆ ਜਿਹੜਾ ਮੌਜੂਦਾ ਸਿਸਟਮ ਹੈਗਾ ਇਹ ਤਬਦੀਲ ਹੋ ਜਾਏਗਾ, ਹਾਂ, ਜਾਂ ਡਿਲੀਵਰ ਕਰੇਗਾ। ਇਹਦੇ ਜਿਹੜੀ ਮੇਰੀ ਟੇਕ ਹੈਗੀ ਹੈ, ਮੇਰੀ ਆਪਣੀ ਜਿਹੜੀ ਟੇਕ ਹੈ, ਮੇਰਾ ਖਿਆਲ ਹੈ ਬਹੁਤ ਸਾਰੇ ਲੋਕ ਇਸ ਗੱਲ ਦੇ ਨਾਲ ਇਤਫਾਕ ਵੀ ਕਰਨਗੇ। ਜਿਹੜੀ ਮੇਰੀ ਸੋਚ ਹੈ ਉਹਦੇ ਨਾਲ ਉਹਨਾਂ ਦੀ ਵੀ ਸੋਚ ਮਿਲਦੀ ਜੁਲਦੀ ਹੋਏਗੀ। ਉਹ ਇਸ ਤਰ੍ਹਾਂ ਹੈਗੀ ਹੈ ਕਿ ਸਿਸਟਮ ਜਿਹੜਾ ਗਵਰਨ ਕਰਦਾ ਹੈ ਕਿਸੇ ਸਟੇਟ ਨੂੰ, ਉਹ ਇੱਕ ਅਲੱਗ ਚੀਜ਼ ਹੈ। ਅੱਛਾ। ਔਰ ਸੂਬੇ ਨੂੰ ਬਣਾਉਣਾ ਇਹ ਇੱਕ ਅਲੱਗ ਚੀਜ਼ ਹੈਗੀ। ਸੂਬੇ ਦੀ ਤਸ਼ਕੀਲ ਇੱਕ ਪਿਓਰਲੀ ਮਤਲਬ ਕਿ ਇੱਕ ਸ਼ਾਰਟ ਟਰਮ ਇੱਕ ਚੀਜ਼ ਹੈ, ਔਰ ਇਹਦੇ ਕ੍ਰਾਈਟੇਰੀਆ ਡਿਫਰੈਂਟ ਹੁੰਦੇ ਨੇ। ਸਿਸਟਮ ਇੱਕ ਸਮਥਿੰਗ ਡਿਫਰੈਂਟ ਚੀਜ਼ ਹੈਗੀ, ਠੀਕ ਹੈ ਨਾ ਜੀ। ਹੁਣ ਜਿਹੜਾ ਅਸੀਂ ਦੇਖਦੇ ਹਾਂ ਕਿ ਅਗਰ ਅਸੀਂ ਕਹੀਏ ਕਿ ਸਿਸਟਮ ਠੀਕ ਹੋ ਜਾਏਗਾ, ਸੂਬਾ ਬਣਾਉਣ ਦੇ ਨਾਲ ਤਰੱਕੀ ਹੋ ਜਾਏਗੀ, ਤੇ ਸਾਨੂੰ ਇਹ ਚੀਜ਼ ਮੱਦੇਨਜ਼ਰ ਰੱਖ ਲੈਣੀ ਚਾਹੀਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ 28 ਸੂਬੇ ਨੇ ਜਾਂ 26 ਸੂਬੇ ਨੇ। ਉਹ ਦੁਨੀਆ ਦਾ ਪਸਮਾਨਦਾ ਤਰੀਨ ਮੁਲਕ ਹੈ। ਉਹ ਅੱਜ ਪਸਮਾਨਦਾ ਨਹੀਂ, ਅੱਜ ਤੇ ਖਾਨਾ ਜੰਗੀ ਦਾ ਸ਼ਿਕਾਰ ਹੈ ਨਾ। ਜਿਸ ਇਰਾ ਨੂੰ ਅਸੀਂ ਅਫਗਾਨਿਸਤਾਨ ਦੇ ਜਿਸ ਇਰਾ ਨੂੰ ਇੱਕ ਪੁਰਮਨ ਇਰਾ ਕਹਿੰਦੇ ਆ, ਜ਼ਾਹਰ ਸ਼ਾਹ ਦਾ ਦੌਰ, ਤੇ ਉਸ ਤੋਂ ਬਾਅਦ ਆ ਜੋ ਜਿਹੜੇ ਇਬਤਦਾਈ ਕੁਝ ਈਅਰਸ ਨੇ ਸਰਦਾਰ ਦਾਊਦ, ਉਹਨਾਂ ਦੇ ਵਿੱਚ ਵੀ ਸੂਬੇ ਇੰਨੇ ਹੀ ਸਨ। ਠੀਕ ਹੈ। ਅਗਰ ਸੂਬੇ ਡਿਲੀਵਰੈਂਸ ਨੂੰ ਕਰਦੇ, ਸੂਬੇ ਦਾ ਮਤਲਬ ਹੀ ਸਿਸਟਮ ਹੁੰਦਾ, ਤੇ ਅਫਗਾਨਿਸਤਾਨ ਅੱਜ ਦੁਨੀਆ ਦਾ ਖੁਸ਼ਹਾਲ ਤਰੀਨ ਮੁਲਕਾਂ ਦੇ ਵਿੱਚੋਂ ਹੁੰਦਾ, ਜਾਂ ਉੱਥੇ ਡਿਲੀਵਰੈਂਸ ਬਹੁਤ ਬਿਹਤਰ ਹੁੰਦੀ। ਇਟ ਮੀਨਸ ਕਿ ਸੂਬਿਆਂ ਦੀ ਤਾਦਾਦ ਦੇ ਨਾਲ ਤੁਸੀਂ ਗਵਰਨੈਂਸ ਨੂੰ ਬਿਹਤਰ ਨਹੀਂ ਕਰ ਸਕਦੇ। ਠੀਕ ਹੋ ਗਿਆ। ਔਰ ਦੂਸਰੀ ਗੱਲ ਹੈਗੀ ਕਿ ਸੂਬੇ ਦੀ ਤਸ਼ਕੀਲ ਕਰਨਾ ਜਾਂ ਸੂਬੇ ਦਾ ਨਾਮ ਰੱਖਣਾ, ਇਹ ਪਿਓਰਲੀ ਇੱਕ ਜੁਗਰਾਫੀਆਈ ਜਿਹੜੀ ਕਲਚਰਲ ਔਰ ਐਥਨਿਕ ਰਿਲੇਟਡ ਔਰ ਲਿੰਗੁਇਸਟਿਕ ਬੁਨਿਆਦਾਂ ਦੇ ਉੱਤੇ ਚੀਜ਼ਾਂ ਇਹ ਬਣਦੀਆਂ ਨੇ। ਠੀਕ ਹੋ ਗਿਆ ਜੀ। ਹੁਣ ਅਗਰ ਅਸੀਂ ਦੇਖਦੇ ਹਾਂ ਕਿ ਜਿਸਲੇ ਅਸੀਂ ਪਾਕਿਸਤਾਨ ਬਣਿਆ, ਮੌਜੂਦਾ ਖੈਬਰ ਪਖਤੂਨਖਵਾ ਨੂੰ ਅਸੀਂ ਦੇਖਦੇ ਹਾਂ ਜੀ, ਇਹ ਸੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਬਿਲਕੁਲ ਠੀਕ ਹੈ। ਤੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ 3 ਟੀਅਰਸ ਸਨ। ਠੀਕ। ਗਵਰਨੈਂਸ ਦੀਆਂ 3 ਟੀਅਰ ਸਨ, ਯਾਨੀ ਸੂਬਾ ਇੱਕ ਸੀ, ਸਿਸਟਮ 3 ਸਨ। ਇਹਦਾ ਮਤਲਬ ਹੋਇਆ ਕਿ ਸੂਬਾ ਇੱਕ ਬਾਉਂਡਰੀ ਦੇ ਅੰਦਰ ਚੀਜ਼ਾਂ, ਯਾਨੀ ਕਿਸੇ ਸੂਬੇ ਇੱਕ ਬਾਉਂਡਰੀ ਤੈਅ ਕਰ ਦੇਣੀ ਤੇ ਉਹਦਾ ਨਾਂ ਰੱਖ ਦੇਣਾ, ਇਹ ਹੋ ਗਿਆ ਸੂਬਾ। ਪਰਟੀਕੂਲਰ ਇੱਕ ਲੈਂਡ ਹੈਗਾ, ਉਹਦੇ ਅੰਦਰ ਪੀਪਲਸ ਨੇ, ਉਹਦਾ ਇੱਕ ਨਾਂ ਰੱਖਤਾ, ਸੂਬਾ ਬਣ ਗਿਆ। ਸਿਸਟਮ ਨੂੰ ਉੱਥੇ ਜਿਸ ਤਰ੍ਹਾਂ ਰਨ ਕਰਨਾ, ਡਿਲੀਵਰ ਕਰਨਾ, ਡਿਪਾਰਟਮੈਂਟਸ ਨੇ, ਮੁਖਤਲਿਫ ਅਦਾਰੇ ਨੇ, ਉਹਨਾਂ ਦਾ ਮੈਕੈਨਿਜ਼ਮ ਹੈਗਾ ਕਿ ਇਹਨਾਂ ਨੇ ਕਿਸ ਤਰ੍ਹਾਂ ਕੰਮ ਕਰਨਾ। ਠੀਕ ਹੋ ਗਿਆ ਜੀ। ਇਹ ਹੈਗਾ ਸਿਸਟਮ ਜਿਹਨੂੰ ਅਸੀਂ ਗਵਰਨਮੈਂਟ ਮਸ਼ੀਨਰੀ ਕਹਿੰਦੇ ਹਾਂ। ਠੀਕ ਹੋ ਗਿਆ ਜੀ। ਹੁਣ ਉਹ 3 ਟੀਅਰਸ ਮੈਂ ਗੱਲ ਕਰ ਰਿਹਾ ਸੀ, ਉਹ ਕੀ ਸਨ? ਇੱਕ ਸੈਟਲਡ ਏਰੀਆ ਸੀ, ਜਿਹੜਾ ਸ਼ਹਿਰੀ ਇਲਾਕਾ ਸੀ, ਪਿਸ਼ਾਵਰ ਤੇ ਦੂਸਰੇ ਜਿਹੜੇ ਸ਼ਹਿਰ ਆਉਂਦੇ ਸਨ ਸੈਟਲਡ। ਇੱਕ ਪਾਟਾ ਸੀ, ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਟਰ ਟ੍ਰਾਈਬਲ ਏਰੀਆ, ਤੇ ਇੱਕ ਫਾਟਾ ਸੀ ਜਿਹੜਾ ਵਫਾਕ ਦੇ ਨਾਲ ਕੰਮ, ਹਾਲਾਂਕਿ ਸੂਬੇ ਦੇ ਅੰਦਰ ਸੀ। ਠੀਕ ਹੋ ਗਿਆ। ਹੁਣ ਇਹ ਜਿਹੜਾ ਪਿਓਰਲੀ ਇੱਕ ਇੰਤਜ਼ਾਮੀ ਤਕਸੀਮ ਸੀ, ਇਹਦੇ ਅੰਦਰ ਮੁਖਤਲਿਫ ਕਲਚਰ, ਮੁਖਤਲਿਫ ਐਥਨਿਕ ਗਰੁੱਪ, ਮੁਖਤਲਿਫ ਲੈਂਗੁਏਜਾਂ ਸਨ। ਤੇ ਸਾਡੀ ਜਿਹੜੀ ਗਲਤੀ, ਸਾਡੇ ਪੋਲੀਟੀਸ਼ੀਅਨ ਦੀ ਵੀ ਗਲਤੀ, ਸਿਆਸੀ ਜਮਾਤਾਂ ਦੀ ਵੀ ਗਲਤੀ, ਉਹ ਕੀ ਸੀ ਕਿ ਜਨਾਬ ਨਵਾਜ਼ ਸ਼ਰੀਫ ਸਾਹਿਬ, ਜਨਾਬ ਆਸਫ ਜ਼ਰਦਾਰੀ ਸਾਹਿਬ, ਮਿਸਾਕੇ ਜਮਹੂਰੀਅਤ ਦੇ ਤਹਿਤ ਇਹਨਾਂ ਨੇ ਇਕੱਠੇ ਕੀਤਾ। ਇਹਨਾਂ ਨੇ ਬੈਠ ਕੇ ਤੇ ਕਿਉਂਕਿ ANP ਨੇ ਸੂਬੇ ਦਾ ਨਾਂ ਪਖਤੂਨਖਵਾ ਰੱਖਣ ਦੀ ਕੀਤੀ, ਉਹ ਇੱਕ ਬਾਇਸਨੈਸ ਤੇ ਮੁਬਨੀ ਨਾਮ ਸੀ। ਯਾਨੀ ਉੱਥੇ ਪਸ਼ਤੋ ਸਪੀਕਿੰਗ ਏਰੀਆ ਥੋੜਾ ਸੀ, ਸਹੀ, ਨਾਨ ਪਸ਼ਤੋ ਏਰੀਆ ਜ਼ਿਆਦਾ ਸੀ। ਲੇਕਿਨ ਉਹਨਾਂ ਨੇ ਇੱਕ ਐਸੀ ਮੁਹਿੰਮ ਜਿਹਨੂੰ ਕਹਿੰਦੇ ਨੇ ਪਸ਼ਤੂਨਾਈਜੇਸ਼ਨ ਆਫ ਦੀ ਨਾਨ ਪਸ਼ਤੂਨ ਪੀਪਲ, ਆ ਬੜੀ ਤਫਸੀਲ ਨਾਲ ਇਹਦੇ ਪਹਿਲੇ ਇਹਦੇ ਤੇ ਵੀ ਗੱਲ ਕੀਤੀ। ਤੇ ਇਹਨਾਂ ਨੇ ਬਗੈਰ ਤਹਿਕੀਕ ਕੀਤੇ, ਬਗੈਰ ਕੋਈ ਕਿਸੇ ਥਿੰਕ ਟੈਂਕ ਦੀ ਰਿਪੋਰਟ ਲਿਓ, ਬਗੈਰ ਕਿਸੇ ਕੀ, ਸਿਰਫ ਇੱਕ ਪੋਲੀਟੀਕਲ ਗੇਨ ਵਾਸਤੇ, ਸਿੰਪਲਸਿਟੀ ਵਾਸਤੇ ਉਹ ਇੱਕ ਸੂਬਾ ਰੱਖ ਦਿੱਤਾ। ਸਹੀ, ਸੂਬਾ ਰੱਖਿਆ। ਤੇ ਉਹਦੇ ਬਾਅਦ ਤੁਹਾਨੂੰ ਪਤਾ ਹੈ ਕਿ ANP ਦੇ ਦੌਰ ਦੇ ਵਿੱਚ ਸੂਬਾ ਹਜ਼ਾਰਾ ਤਹਿਰੀਕ ਚੱਲੀ, ਤੇ ਐਬਟਾਬਾਦ ਦੇ ਵਿੱਚ ਗੋਲੀਆਂ ਚੱਲੀਆਂ, ਬੰਦੇ ਮਰ ਗਏ, ਸਟੂਡੈਂਟ ਉੱਥੇ ਇਲਿਆਸ ਬਲੌਰ ਮਰਹੂਮ ਹੁੰਦੇ ਸਨ ਉਸਲੇ ANP ਦੇ, ਤੇ ਉਹਨਾਂ ਨੇ ਐਡਾ ਤਜ਼ੀਕ ਅਮੇਜ਼ ਬਿਆਨ ਦਿੱਤਾ ਸੀ ਜਿਹਦਾ ਲੋਕਾਂ ਨੂੰ ਅੱਜ ਵੀ ਉਹ ਯਾਦ ਹੋਏਗਾ। ਠੀਕ ਹੋ ਗਿਆ। ਉਸ ਗਲਤੀ ਦਾ ਰਿਜ਼ਲਟ ਇਹ ਸੀ ਕਿ ਅੱਜ ਵੀ ਸੂਬਾ ਹਜ਼ਾਰਾ ਤਹਿਰੀਕ ਉੱਥੇ ਮੁਸਲਸਲ ਚੱਲ ਰਹੀ। ਗੱਲ ਮੇਰੀ ਕਹਿਣ ਦਾ ਮਕਸਦ ਹੈਗਾ ਕਿ ਸੂਬਾ ਜ਼ਰੂਰ ਬਣਾਓ, ਲੇਕਿਨ ਉਹਦੇ ਉੱਤੇ ਪੂਰੀ ਸਟੱਡੀ ਕਰੋ, ਤੇ ਤਾਂ ਕਿ ਪਤਾ ਚੱਲੇ ਕਿ ਵੀ ਇਹ ਸੂਬਾ ਵਾਕਈ ਬਣ ਰਿਹਾ ਜਾਂ ਨਹੀਂ ਬਣ ਰਿਹਾ। ਹੁਣ ਔਰ ਗਵਰਨੈਂਸ ਇੱਕ ਅਲੱਗ ਚੀਜ਼ ਹੈ। ਗਵਰਨੈਂਸ ਦਾ ਨਿਜ਼ਾਮ, ਤੁਸੀਂ ਗਵਰਨੈਂਸ ਨੂੰ ਅਸੀਂ ਲਾ ਲਓ ਜੀ, ਇੱਕ ਸਾਡੀ ਬਿਊਰੋਕ੍ਰੇਸੀ,
ਇੱਕ ਪਾਰਲੀਮੈਂਟ ਹੈ, ਪਾਰਲੀਮੈਂਟ ਇੱਕ ਨਿਗਰਾਨ ਹੁੰਦੀ ਸਿਸਟਮ ਦੇ ਉੱਤੇ, ਰਾਈਟ, ਹਾਂ। ਤੇ ਬਿਊਰੋਕ੍ਰੇਸੀ ਨੇ ਅੱਗੇ ਡਿਲੀਵਰ ਕਰਨਾ ਹੁੰਦਾ। ਮੈਂ ਇਹੀ ਤੁਹਾਨੂੰ ਸਵਾਲ ਕਰਨ ਲੱਗਾ ਸੀ ਕਿ ਕੱਲ ਤੋਂ ਬਹੁਤ ਜ਼ਿਆਦਾ ਡਿਬੇਟਸ ਚੱਲ ਰਹੀਆਂ ਨੇ, ਇਹਦੇ ਦੋ ਹਿੱਸੇ ਕਰ ਲੈਣੇ। ਪਹਿਲਾ ਹਿੱਸਾ ਤੇ ਹੈ ਕਿ ਕਿਆ ਸਿਰਫ ਗਵਰਨੈਂਸ ਜਿਹੜੀ ਉਹ ਸਿਆਸਤਦਾਨਾਂ ਨਾਲ ਹੀ ਰਿਲੇਟਡ ਹੈ ਜਾਂ ਜਿਹੜੀ ਮਸ਼ੀਨਰੀ ਹੈ ਉਹਦੇ ਤੇ ਵੀ ਰਿਸਪੌਂਸਿਬਿਲਿਟੀ ਆਉਂਦੀ ਹੈ। ਹਾਂ, ਤਾਂ ਉਹ ਤਾਂ ਸਾਰਾ ਕੰਮ ਹੀ ਮਸ਼ੀਨਰੀ ਦਾ। ਦੇਖੋ ਗਵਰਨੈਂਸ ਜਿਹੜੀ ਹੈ ਉਹ ਸਾਰੀ ਮਸ਼ੀਨਰੀ ਨੇ ਕਰਨੀ ਹੈ। ਮਤਲਬ ਕਿ ਤੁਸੀਂ ਅਦਲੀਆ ਨੇ ਕਰਨਾ, ਉਹਨਾਂ ਨੇ ਲੋਕਾਂ ਦੇ ਤਨਾਜ਼ਾਤ ਨਿਬੇੜਨੇ, ਬਿਲਕੁਲ ਇਨਸਾਫ, ਹਾਂ ਇਨਸਾਫ ਆਣਾ ਬੇਸਿਕ ਤੇ ਉਹਨਾਂ ਨੇ ਤਨਾਜ਼ਾ ਨਿਬੇੜਨਾ, ਤੇ ਦੂਸਰੀ ਗੱਲ ਉਹਨਾਂ ਨੇ ਅਕੋਰਡਿੰਗ ਟੂ ਦੀ ਲਾ ਫੈਸਲਾ ਕਰਨਾ, ਆਪਣੀ ਖੁਆਇਸ਼ ਦੇ ਮੁਤਾਬਕ ਨਹੀਂ, ਲਾਅ ਦੇ ਮੁਤਾਬਕ ਕਰਨਾ। ਦੂਸਰੀ ਆ ਗਈ ਨਾਲ ਹੀ ਪੁਲਿਸ, ਦੂਸਰੀ ਆ ਗਈ ਇੰਤਜ਼ਾਮੀਆ, ਇੰਤਜ਼ਾਮੀਆ ਆ ਗਈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਗਈ ਜਿਹੜੀ ਚੀਫ ਸੈਕਟਰੀ ਤੱਕ ਚੱਲਦੀ ਹੈ, ਤੇ ਅੱਗੇ ਰੈਵਨਿਊ ਡਿਪਾਰਟਮੈਂਟ ਸਾਰੇ ਉਹਦੇ ਅੰਡਰ ਆ ਗਏ। ਐਂਡ ਜੀ ਆ ਗਈ ਸਿਕਿਉਰਿਟੀ ਇੰਤਜ਼ਾਮੀਆ, ਸਿਕਿਉਰਿਟੀ ਇੰਤਜ਼ਾਮੀਆ ਪੁਲਿਸ ਆ ਗਈ, ਸਾਰੇ ਦੇ ਸਾਰੀ ਜਿੰਨੇ ਅਮਨ ਅਮਾਨ ਬਰਕਰਾਰ ਰੱਖਣਾ ਤੇ ਉਹ ਸਾਰਾ ਕੰਮ ਉਹਨਾਂ ਨੇ ਕਰਨਾ। ਠੀਕ ਹੋ ਗਿਆ ਜੀ। ਇਹ 3 ਟੀਅਰਸ ਦੇ ਉੱਤੇ ਹੁੰਦੀ ਹੈ। ਹੁਣ ਇਹ ਜਿਹੜੀ ਸਾਰੀ ਬਿਊਰੋਕ੍ਰੇਸੀ ਦੀ ਹਿਰਾਕੀ ਹੈ, ਚੀਫ ਸੈਕਟਰੀ ਤੋਂ ਚੱਲ ਕੇ ਤੇ ਇੱਕ ਪੀਐਨ ਹੈਲਪਰ ਤੱਕ ਆਉਂਦੀ। ਅੱਗੇ ਇਹਨਾਂ ਦੇ ਰੂਲਸ ਔਰ ਜ਼ਾਬਤੇ, ਠੀਕ ਹੈ ਨਾ ਜੀ। ਉਹ ਰੂਲਸ ਔਰ ਜ਼ਾਬਤੇ ਅਸੈਂਬਲੀਆਂ ਕਾਨੂੰਨ ਬਣਾਉਂਦੀਆਂ ਨੇ, ਉਹ ਖੁਦ ਬਖੁਦ ਅਖਤਿਆਰ ਕੁਝ ਦਿੱਤੇ ਹੁੰਦੇ ਨੇ ਚੀਫ ਸੈਕਟਰੀ ਨੂੰ, ਡੀਸੀ ਨੂੰ, ਕਿ ਤੁਸੀਂ ਇਹ ਚੀਜ਼ਾਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ। ਐਸਐਚਓ ਦੇ ਆਪਣੇ ਅਖਤਿਆਰ ਹੁੰਦੇ ਨੇ। ਡਿਲੀਵਰੈਂਸ ਵਾਸਤੇ ਇਸ ਸਿਸਟਮ ਦੀ ਸਟੱਡੀ ਜ਼ਰੂਰੀ ਹੈ। ਹਾਂ, ਕਿ ਯਾਨੀ ਜਿਸ ਸਿਸਟਮ ਦੇ ਵਿੱਚ ਸਭ ਜੱਜ ਅਕਾਊਂਟੇਬਲ ਨਾ ਹੋਵੇ ਕਿ ਉਹਨੇ ਫੈਸਲਾ ਦੇਤਾ, ਉਹਦੇ ਖਿਲਾਫ ਅਪੀਲ ਹੋਈ, ਫੈਸਲਾ ਡਿਫਰੈਂਟ ਆ ਗਿਆ, ਉਹਨੂੰ ਪੁੱਛਣਾ ਨਹੀਂ ਤੇਰੇ ਕੋਲ ਕਿਉਂ ਹੋਇਆ। ਤੁਸੀਂ ਕੱਲ ਤਫਤੀਸ਼ ਦੇ ਨਿਜ਼ਾਮ ਦੀ ਗੱਲ ਕੀਤੀ, ਉਹਦੇ 'ਚ ਵੀ ਮਸਾਇਲ ਮੌਜੂਦ ਹੋ ਗਏ। ਫਿਰ ਥੱਲੇ ਬਿਊਰੋਕ੍ਰੇਸੀ ਦੇ ਵਿੱਚ ਵੀ ਇਸ਼ੂ ਹੋਏਗਾ ਤੇ ਉਹ ਟ੍ਰਾਂਸਫਰ ਕਰਕੇ ਕਿਸੇ ਹੋਰ ਮਹਿਕਮੇ 'ਚ ਭੇਜਤਾ ਜਾਏਗਾ, ਕਿਸੇ ਮਹਿਕਮੇ 'ਚ ਭੇਜ ਜਾਏਗਾ, ਉਹਨੂੰ ਸਜ਼ਾ ਨਹੀਂ ਦਿੱਤੀ ਜਾਏਗੀ, ਉਹਨੂੰ ਮਿਸਾਲੀ ਨਹੀਂ ਬਣਾਇਆ ਜਾਏਗਾ। ਐਂ ਜੀ ਤੁਸੀਂ ਇਹ ਦੇਖ ਲਓ ਕਿ ਵੀ ਸਾਡਾ ਜਿੰਨੇ ਵੀ ਅਫਸਰਸ਼ਾਹੀ ਨੇ, ਕਿਸੇ ਅਫਸਰ ਨੂੰ ਜ਼ਾਤੀ ਅਨਾਦ ਉੱਤੇ ਬਾਹਮ ਤੇ ਤਬਦੀਲ ਕਰ ਦੇਣਗੇ, ਲੇਕਿਨ ਉਹਨੂੰ ਤੁਸੀਂ ਕਦੇ ਵੀ ਇਹ ਨਹੀਂ ਦੇਖਿਆ ਹੋਏਗਾ ਕਿ ਉਹਨਾਂ ਦੇ ਉੱਤੇ ਕੀਤਾ। ਬੇਸ਼ੁਮਾਰ ਤੁਹਾਨੂੰ ਪੁਲਿਸ ਡਿਪਾਰਟਮੈਂਟ ਵਿੱਚ ਡੀਸੀ ਤੁਹਾਨੂੰ ਮਿਲ ਜਾਣਗੇ, ਜੱਜਿਸ ਮਿਲ ਜਾਣਗੇ, ਜਿਨ੍ਹਾਂ ਦੇ ਉੱਤੇ ਮੁxtਲਿਫ ਕਿਸਮ ਦੇ, ਇੱਥੇ ਤੁਹਾਡੇ ਸਾਹਮਣੇ ਗੱਲ ਹੈ ਕਿ ਇੱਕ ਜੱਜ ਸਾਹਿਬ ਜਿਹੜੇ ਨੇ ਉਹ ਜਾਲੀ ਡਿਗਰੀ ਦੇ ਉੱਤੇ ਜਾ ਕੇ ਤੇ ਉਹ ਜੱਜ ਬਣ ਗਏ ਸਨ, ਉਹਨਾਂ ਨੇ ਫੈਸਲੇ ਦਿੱਤੇ। ਸਾਡੇ ਇਹ ਡਿਲੀਵਰ ਇਹ ਸਿਸਟਮ ਦੀ ਕਮਜ਼ੋਰੀ ਹੈ ਨਾ, ਕਿ ਤੁਸੀਂ ਕਲੀਅਰੈਂਸ ਸਰਟੀਫਿਕੇਟ ਇੱਕ ਵਕੀਲ ਵਾਸਤੇ ਬਾਰ ਬਣਾਈ, ਬਰਾਹ ਰਾਸਤ ਤੁਸੀਂ ਚੁੱਕਦੇ ਹੋ ਤੇ ਜੱਜ ਨੂੰ ਉੱਤੇ ਲਾ ਦਿੰਦੇ ਹੋ, ਤੇ ਜਿਹੜਾ ਮੁਕਾਬਲੇ ਦੇ ਇਮਤਿਹਾਨ 'ਚੋਂ ਆਉਂਦਾ ਤੇ ਉਹ ਤੁਸੀਂ ਉਹ ਸੈਸ਼ਨ ਜਾਈ ਤੱਕ ਉਹ ਖਤਮ ਹੋ ਜਾਂਦਾ। ਇਹ ਸਿਸਟਮ ਨੂੰ ਠੀਕ ਕਰਨਾ, ਇਹ ਸੂਬਿਆਂ ਦੇ ਨਾਲ ਨਹੀਂ ਠੀਕ ਹੋਣਾ। ਇਹੀ ਸੀ ਮੈਂ ਤੁਹਾਨੂੰ ਸਵਾਲ ਕੀਤਾ ਨਾ ਕਿ ਆਵਾਮ ਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਸਾਰੀ ਜ਼ਿੰਮੇਵਾਰੀ ਸਿਰਫ ਸਿਆਸਤਦਾਨਾਂ ਦੀ ਨਹੀਂ ਹੈ, ਉਹਨਾਂ ਦਾ ਜਿੰਨਾ ਕਿ ਹੈ ਵੇ ਜ਼ਿੰਮੇਵਾਰੀ ਉਹਨਾਂ ਦੇ ਪਾਓ। ਉਹਨਾਂ ਦੇ ਔਰ ਸਿਆਸਤਦਾਨਾਂ ਦੀ ਇੰਨੀ ਕੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਇਸ ਸਿਸਟਮ ਦੀ ਬੁਨਿਆਦੀ ਸਟੱਡੀ ਕਿਉਂ ਨਹੀਂ ਕੀਤੀ ਹੋਈ। ਠੀਕ ਹੈ, ਜੋ ਸਭ ਇਹ ਤੇ ਮਜ਼ੀਦ ਗੱਲ ਕਰਨੀ ਹੈ ਤੇ ਇਹ ਵੀ ਗੱਲ ਕਰਨੀ ਕਿ ਕਿਆ ਇਹ ਜਿਹੜੇ ਗੁੱਡ ਗਵਰਨੈਂਸ ਹੈ ਇਹ ਸਿਰਫ ਇਹਦਾ ਮਤਲਬ ਜਿਹੜਾ ਵੇ ਮੌਜੂਦਾ ਗਵਰਨਮੈਂਟ ਦੀ ਹੀ ਗੱਲ ਹੈ ਜਾਂ ਇਸ ਗਵਰਨਮੈਂਟ ਦੇ ਵਿੱਚ ਜਿਹੜੇ ਸੂਬੇ ਨੇ ਉਹਨਾਂ ਦੀ ਗੱਲ ਹੈ, ਵਫਾਕੀ ਹੁਕੂਮਤ ਹੈ, ਸੂਬਾਈ ਹੁਕੂਮਤ ਹੈ, ਜਾਂ ਇਸ ਤੋਂ ਪਹਿਲੇ ਜਿਹੜੇ ਹਕੂਮਤਾਂ ਆਈਆਂ ਨੇ ਉਹਨਾਂ ਦਾ ਵੀ ਇਹਦੇ 'ਚ ਕੋਈ ਜ਼ਿੰਮੇਵਾਰੀ ਆਇਦ ਹੁੰਦੀ ਹੈ। ਇਹਦੇ ਤੇ ਗੱਲ ਕਰਾਂਗੇ। ਨਾਜ਼ਰੀਨ, ਵਕਤ ਇੱਕ ਬ੍ਰੇਕ ਦਾ, ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ, ਕੱਲ ਤੋਂ ਜਦੋਂ ਤੋਂ ਵਜ਼ੀਰ ਦਾਖਲਾ ਨੇ ਗੱਲ ਕੀਤੀ ਗੁੱਡ ਗਵਰਨੈਂਸ ਦੇ ਉੱਤੇ ਔਰ ਅੱਜ DGISPR ਨੇ ਵੀ ਕੀਤੀ ਹੈ, ਤੇ ਜਿਹੜੀ ਅਪੋਜੀਸ਼ਨ ਹੈ ਉਹ ਇਹਦੇ ਤੇ ਕਾਫੀ ਸਾਨੂੰ ਨਜ਼ਰ ਆ ਰਿਹਾ ਕਿ ਖੁਸ਼ੀਆਂ ਮਨਾ ਰਹੀ। ਸੋਸ਼ਲ ਮੀਡੀਆ ਦੇ ਉੱਤੇ ਵੀ, ਮੀਡੀਆ ਤੇ ਵੀ ਉਹਨਾਂ ਦੇ ਜਿਹੜੇ ਬਿਆਨਾਤ ਆ ਰਹੇ ਨੇ ਉਹ ਇਸੇ ਤਰ੍ਹਾਂ ਹੀ ਲੱਗ ਰਿਹਾ ਕਿ ਜਿਸ ਤਰ੍ਹਾਂ ਇਹ ਮੌਜੂਦਾ ਗਵਰਨਮੈਂਟ ਦੀ ਹੀ ਗੱਲ ਹੈ ਔਰ ਮੌਜੂਦਾ ਸਿਸਟਮ ਦੀ ਹੀ ਗੱਲ ਹੈ ਔਰ ਸਾਰੇ ਜਿਹੜੇ ਫੇਲੀਅਰਸ ਨੇ ਉਹ ਇਹਨਾਂ ਦੇ ਹੀ ਨੇ। ਤੇ ਚੋਰ ਸਾਹਿਬ ਕੋਲ ਪੁੱਛਣਾ ਹੈ ਇਹਦੇ ਹਵਾਲੇ ਨਾਲ ਕਿ ਕਿਆ ਸਿਰਫ ਮੌਜੂਦਾ ਸੈਟਅਪ ਦੀ ਜ਼ਿੰਮੇਵਾਰੀ ਹੀ ਹੈ ਔਰ ਜਿਹੜੇ ਜਿਸ ਦੀ ਇਸ ਵਕਤ ਦੀ ਸੂਰਤ ਹਾਲ ਜਿੱਥੇ ਤੱਕ ਪਹੁੰਚੀ ਹੈ ਮੁਲਕ ਦੇ ਹਾਲਾਤ, ਜਾਂ ਇਹਦੇ 'ਚ ਪਿਛਲਿਆਂ ਦਾ ਵੀ ਕੋਈ ਕਸੂਰ ਹੈ? ਚੌਧਰੀ ਸਾਹਿਬ ਇਧਰ ਤੇ ਦੱਸੋ ਨਾ। ਦੇਖੋ, ਇਹਦੇ 'ਚ ਅਸੀਂ ਅਗਰ ਐਕਸਪੈਰੀਮੈਂਟਲ ਕਰਨੇ ਆ, ਜਿਹੜਾ ਸਿਸਟਮ ਨਾਲ ਛੇੜਛਾੜ ਜਿਹਨੂੰ ਅਸੀਂ ਕਹਾਂਗੇ ਕਿ ਸਿਸਟਮ ਦੇ ਨਾਲ ਛੇੜਛਾੜ ਕਿਦੋਂ ਹੋਈ, ਇਹਦਾ ਇਬਤਦਾਈਆ ਜਿਹੜਾ ਨਾ ਸਾਨੂੰ ਅਯੂਬ ਖਾਨ ਦੇ ਦੌਰ 'ਚ ਹੁੰਦਾ, ਜਦੋਂ ਉਹਨਾਂ ਨੇ ਬੁਨਿਆਦੀ ਜਮਹੂਰਤਾਂ ਦੇ ਨਾਮ ਦੇ ਨਾਲ ਇੱਕ ਸਿਸਟਮ ਮੁਤਾਰਫ ਕਰਵਾਇਆ ਔਰ ਉਹਨਾਂ ਨੂੰ ਕੁਝ ਅਖਤਿਆਰਾਤ ਦਿੱਤੇ ਆਪਣੇ ਨਾਲ ਬਰਾਹ ਰਾਸਤ ਆਪਣੀ ਹਮਦਰਦੀਆਂ ਖਰੀਦਣ ਵਾਸਤੇ। ਉਹ ਵੀ ਉਹ ਨਾਕਾਮ ਹੋ ਗਿਆ ਜ਼ਾਹਰ, ਲੇਕਿਨ ਉਹ ਸਿਸਟਮ ਦੇ ਅੰਦਰ ਪਹਿਲੀ ਖਰਾਬੀ ਪੈਦਾ ਕਰ ਗਿਆ। ਕਈ ਲੋਕਾਂ ਨੂੰ ਤੁਸੀਂ ਪੁੱਛੋ ਤੇ ਪਿੰਡਾਂ ਦੇ ਵਿੱਚ ਲੈ ਕੇ ਤੇ ਹੁਣ ਤੱਕ ਜਿਹੜੀਆਂ ਲੋਕਾਂ ਦੇ ਦਰਮਿਆਨ ਖਾਨਦਾਨੀ ਦੁਸ਼ਮਣੀਆਂ ਹੋਈਆਂ, ਉਹਨਾਂ ਨੂੰ ਉਹ BD ਮੈਂਬਰ ਕਹਿੰਦੇ ਸਨ। ਉਹ BD ਮੈਂਬਰਾਂ ਦੇ ਇਲੈਕਸ਼ਨਾਂ ਤੋਂ ਡਿਵੈਲਪ ਹੋਈਆਂ ਤੇ ਜਿਹੜੀਆਂ ਅੱਜ ਤੱਕ ਚੱਲੀਆਂ ਆ ਰਹੀਆਂ। ਠੀਕ ਹੈ, ਚੌਧਰਾਹਟ ਦਾ ਉਹ ਨਾਕਾਮ ਹੋਇਆ। ਉਸ ਤੋਂ ਬਾਅਦ ਆ ਗਿਆ ਜਨਰਲ ਤਨਵੀਰ ਨਕਵੀ ਸਾਹਿਬ ਨੇ ਇੱਕ ਜ਼ਲਈ ਸਿਸਟਮ ਦਿੱਤਾ ਸੀ
परवेज़ मुशर्रफ साहब ਦੇ ਦੌਰ ਦੇ ਸਹੀ ਵਿੱਚ ਹਾਂਜੀ ਠੀਕ ਹੋ ਗਿਆ ਜੀ ਬੜਾ ਪਾਵਰਫੁਲ ਉਹਨਾਂ ਨੇ ਇੱਕ ਬੜੀ ਸਟੱਡੀ ਕਰਕੇ ਇੱਕ ਸਿਸਟਮ ਤਿਆਰ ਕੀਤਾ ਤੇ ਉਹਦੇ ਅੰਦਰ ਉਹ ਕੀਤਾ ਉਹਦੇ ਅੰਦਰ ਵੀ ਫਿਰ ਉਹ ਡੀਸੀਜ਼ ਦੇ ਇਖਤਿਆਰ ਨੂੰ ਘਟਾ ਕੇ ਤੇ ਉਧਰ ਉਹ ਦੇਣ ਦੀ ਕੋਸ਼ਿਸ਼ ਕੀਤੀ ਮੇਅਰ ਨੂੰ ਦਿੱਤੀ ਗਈ ਤੇ ਨਾਜ਼ਮ ਹੁੰਦਾ ਸੀ ਉਦੋਂ ਨਾਜ਼ਮ ਉਹਨਾਂ ਨੂੰ ਜ਼ਿਲ੍ਹੇ ਡਿਸਟ੍ਰਿਕਟ ਨਾਜ਼ਮ ਬਣਾਏ ਗਏ ਤਹਿਸੀਲ ਨਾਜ਼ਮ ਬਣਾਏ ਗਏ ਤੇ ਉਹ ਸਾਰਾ ਕੁਝ ਉਹ ਕੀਤਾ ਗਿਆ ਉਹ ਸਿਸਟਮ ਕਿਸੇ ਹੱਦ ਤੱਕ ਉਹ ਬਿਹਤਰ ਸੀ ਲੇਕਿਨ ਉੱਥੇ ਗੱਲ ਉਹੀ ਆਂਦੀ ਕਿ ਉਹ ਉੱਥੇ ਡਿਸਟ੍ਰਿਕਟ ਨਾਜ਼ਮ ਦੇ ਇਹਤਸਾਬ ਦਾ ਕੋਈ ਤਰੀਕਾਕਾਰ ਨਹੀਂ ਸੀ ਕਿ ਡਿਸਟ੍ਰਿਕਟ ਨਾਜ਼ਮ ਜਾਂ ਜਿਹੜੇ ਉਹ ਲੋਕ ਨੇ ਬਿਊਰੋਕ੍ਰੇਸੀ ਦੇ ਨਾਲ ਮਿਲ ਕੇ ਉਹ ਫੰਡਸ ਦੀ ਕਿੱਧਰ ਲਾਉਂਦੇ ਨੇ ਕਿੱਧਰ ਨਹੀਂ ਲਾਉਂਦੇ ਉਹਨਾਂ ਦਾ ਕੋਈ ਮੈਕੈਨਿਜ਼ਮ ਨਹੀਂ ਬਣਾਇਆ ਗਿਆ ਤੇ ਉਹ ਨਾਫਜ਼ ਕਰਤਾ ਗਿਆ ਉਸ ਦੌਰ ਕਹਿੰਦੇ ਨੇ ਬੜੇ ਵੱਡੇ ਵੱਡੇ ਲੋਕ ਜਿਹੜੇ ਸਨ ਐਮਪੀ ਐਮਐਨਏ ਉਹਨਾਂ ਨੇ ਵੀ ਮੇਅਰ ਦੇ ਇਲੈਕਸ਼ਨ ਲੜੇ ਬਈ ਦੇਖੋ ਸਾਰਿਆਂ ਨੇ ਲੜੇ ਨੇ ਵੱਡੇ ਵੱਡੇ ਸਿਆਸਤਦਾਨ ਜਿਹੜੇ ਨੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਜਿਹੜੇ ਨੇ ਉਹ ਮੁਲਤਾਨ ਦੇ ਨਾਜ਼ਮ ਬਣ ਗਏ ਸਨ ਉਹਨਾਂ ਨੇ ਸੂਬਾਈ ਅਸੈਂਬਲੀ ਨੂੰ ਕੀ ਕਰਨਾ ਸੀ ਮੈਂਬਰਸ਼ਿਪ ਨੂੰ ਤੇ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਜਿਹੜਾ ਸਿਸਟਮ ਨੂੰ ਠੀਕ ਕਰਨ ਵਾਸਤੇ ਤੁਸੀਂ ਉਹ ਇਹ ਹੈਗੀ ਹੈ ਨੁਮਾਇੰਦਗੀ ਯਾਨੀ ਇਹ ਮੈਨੂੰ ਇਹ ਲੱਗਦਾ ਕਿ ਜਿਹੜਾ ਤੁਸੀਂ ਜ਼ਿਲ੍ਹੀ ਸਿਸਟਮ ਬਣਾ ਲਓ ਸੂਬੇ ਬਣਾ ਲਓ ਇਹ ਤੁਸੀਂ ਜਿਹੜੇ ਥਰਡ ਟੀਅਰ ਦੇ ਜਾਂ ਸੈਕੰਡ ਟੀਅਰ ਦੇ ਸਟੇਕ ਹੋਲਡਰਸ ਨੇ ਉਹਨਾਂ ਨੂੰ ਫੰਡਸ ਦੇ ਵਿੱਚ ਹਿੱਸੇਦਾਰ ਬਣਾਉਣਾ ਠੀਕ ਹੈ ਨਾ ਨਵੇਂ ਜੋ ਵਜ਼ੀਰ ਆਲਾ ਬਣ ਜਾਏਗਾ ਇੱਕ ਕਈ ਆਈਜੀ ਹੋਰ ਹੋ ਜਾਣਗੇ ਅੱਜ ਮਤਲਬ ਕਿ ਸੂਬੇ 5-4 ਆਈਜੀ ਨੇ ਅਗਰ ਤੁਸੀਂ 20 ਸੂਬੇ ਬਣਾਓਗੇ ਤੇ 20 ਆਈਜੀ ਹੋ ਜਾਣਗੇ ਠੀਕ ਹੈ ਨਾ ਜੀ 20 ਅਸੈਂਬਲੀਆਂ ਹੋਣਗੀਆਂ 20 ਅਸੈਂਬਲੀਆਂ ਹੋ ਜਾਣਗੀਆਂ ਉਸੇ ਤਰ੍ਹਾਂ ਡੀਸੀ ਫਿਰ ਅਸੈਂਬਲੀ ਗਵਰਨਰ ਹਾਊਸ ਹੋ ਜਾਣਗੇ 20 ਗਵਰਨਰ ਨਵੇਂ ਬਣ ਜਾਣਗੇ ਨਵੇਂ ਖਾਨਦਾਨ ਐਡਜਸਟ ਹੋ ਜਾਣਗੇ ਹੈ ਨਵੇਂ ਖਾਨਦਾਨ ਉਹਨਾਂ ਦੇ ਵਿੱਚ ਵੜ ਜਾਣਗੇ ਤੇ ਉਹ ਚੀਜ਼ਾਂ ਐਡਜਸਟ ਲੇਕਿਨ ਸਿਸਟਮ ਜਿਹਦੇ ਤਹਿਤ ਗਵਰਨੈਂਸ ਹੋਣੀ ਹੈ ਉਹ ਉਂਝ ਹੀ ਲਗਾ ਰਿਹਾ ਉਹ ਉਂਝ ਹੀ ਲਗਾ ਸਹੀ ਤੇ ਤੁਹਾਡਾ ਜਿਹੜਾ ਜ਼ਿਆਦਾ ਸੂਬਿਆਂ ਦਾ ਕਨਸੈਪਟ ਹੈ ਉਹਨੂੰ ਤੁਸੀਂ ਗਵਰਨੈਂਸ ਦੇ ਨਾਲ ਰਿਲੇਟ ਨਹੀਂ ਕਰ ਸਕਦੇ ਠੀਕ ਹੈ ਉਹਦੇ ਨਾਲ ਤੁਸੀਂ ਕਿਸੇ ਦੀ ਨਫਸਿਆਤੀ ਜਾਂ ਉਹ ਤਸਕੀਨ ਤੇ ਹੋ ਸਕਦੀ ਹੈ ਕਿਸੇ ਕੌਮ ਦੀ ਸ਼ਨਾਖਤ ਵਾਸਤੇ ਉਹ ਕਰ ਸਕਦੇ ਮੈਂ ਅੱਗੇ ਮਿਸਾਲ ਵੀ ਦਿੱਤੀ ਸੀ ਕਿ ਇੰਡੀਆ ਦੇ ਵਿੱਚ ਯੂਪੀ ਦਾ ਆਬਾਦੀ ਜਿਹੜੀ ਹੈ ਉਹ ਪੰਜਾਬ ਤੋਂ ਜ਼ਿਆਦਾ ਹੈ ਹਾਂਜੀ ਕੱਲ ਬਿਲਕੁਲ ਇਹ ਤਫਸੀਲ ਨਾਲ ਗੱਲ ਔਰ ਰਕਬਾ ਵੀ ਉਹਦਾ ਪੰਜਾਬ ਦੇ ਬਰਾਬਰ ਹੈ ਤਕਰੀਬਨ ਬਲਕਿ ਜ਼ਿਆਦਾ ਹੀ ਹੋਣਾ ਹੈ ਉੱਥੇ ਤੇ ਕਿਸੇ ਨੇ ਕਿਹਾ ਨਹੀਂ ਕਿ ਇਹਨੂੰ ਮਜ਼ੀਦ ਛੋਟਾ ਕਰਕੇ ਅਸੀਂ ਸੂਬਾ ਬਣਾ ਦਈਏ ਔਰ ਜਿਹੜਾ ਪੰਜਾਬ ਇੰਡੀਆ ਦਾ ਜਿਹੜਾ ਉਹ ਛੋਟਾ ਜਿਹਾ ਇੰਤਹਾਈ ਛੋਟਾ ਹੈ ਔਰ ਅੱਜ ਪੰਜਾਬ ਜਿਹੜਾ ਨਾ ਉਹ ਇੰਡੀਆ ਦੇ ਪਸਮਾਨਦਾ ਰਿਆਸਤਾਂ ਦੇ ਵਿੱਚੋਂ ਇੱਕ ਰਿਆਸਤ ਹੈ ਠੀਕ ਹੈ ਯੂਪੀ ਜਿਹੜਾ ਉਹ ਸੈਕੰਡ ਉਹਨਾਂ ਦੀ ਆਂਦਾ ਆਮਦਨੀ ਵਾਲੇ ਸੂਬਿਆਂ ਦੇ ਵਿੱਚ ਤੁਹਾਡੇ ਇਸਤਦਲਾਲ ਹੈ ਇਹ ਕਿ ਸੂਬੇ ਬਣਨ ਦੇ ਨਾਲ ਗਵਰਨਰ ਦੇ ਮਸਾਇਲ ਹੱਲ ਨਹੀਂ ਹੋਣੇ ਹੁਣ ਉਹਦਾ ਤਾਲੁਕ ਕੀ ਹੈਗਾ ਅੱਛਾ ਵੈਸੇ ਜੋ ਸਭ ਗਵਰਨੈਂਸ ਦੀ ਅਗਰ ਅਸੀਂ ਗੱਲ ਕਰਨੇ ਇਸ ਵਾਰ ਸਾਡੇ 4 ਸੂਬੇ ਨੇ ਤੇਰਾ ਚਾਰਾਂ ਦੀ ਅਗਰ ਅਸੀਂ ਗਵਰਨੈਂਸ ਦਾ ਉਹ ਲਈਏ ਇੱਕ ਜਾਇਜ਼ਾ ਤੇ ਮਸਾਇਲ ਤੁਹਾਨੂੰ ਕਿੱਥੇ ਨਜ਼ਰ ਆਉਂਦੇ ਨੇ ਜ਼ਿਆਦਾ ਔਰ ਕਿੱਥੇ ਤੁਹਾਨੂੰ ਲੱਗਦਾ ਕੋਈ ਗਵਰਨੈਂਸ ਕੁਝ ਬਿਹਤਰ ਹੈ ਅਗਰ ਅਸੀਂ ਦੇਖਦੇ ਹਾਂ ਨਾ ਕਿ ਸਿਸਟਮ ਤੇ ਇੱਕੋ ਜਿਹਾ ਹੈ ਠੀਕ ਹੈ ਸਾਰਿਆਂ ਵਾਸਤੇ 18ਵੀਂ ਤਰਮੀਮ ਦੇ ਬਾਅਦ ਜਿਹੜੇ ਡਿਪਾਰਟਮੈਂਟ ਸਭ ਨੂੰ ਸੂਬਿਆਂ ਨੂੰ ਗਏ ਸਾਰਿਆਂ ਨੂੰ ਗਏ ਐਨਐਫਸੀ ਅਵਾਰਡ ਦੇ ਤਹਿਤ ਉਹਨਾਂ ਦੇ ਫੰਡਸ ਜਿਹੜੇ ਨੇ ਉਹ ਸਾਰਿਆਂ ਨੂੰ ਚਲੇ ਗਏ ਹੁਣ ਜਿਹੜੇ ਮੌਜੂਦਾ ਸਿਸਟਮ ਚੱਲ ਰਿਹਾ ਉਹਦੇ ਸਿਸਟਮ ਦੇ ਉੱਤੇ ਜਿਹੜੀ ਉਹਨੂੰ ਉਸ ਸਿਸਟਮ ਦੇ ਅੰਦਰ ਹੀ ਰਹਿ ਕੇ ਜਿੰਨੀ ਕੁ ਡਿਲੀਵਰੈਂਸ ਕਰਨੀ ਹੈ ਉਹਦੇ ਵਿੱਚ ਤੁਹਾਨੂੰ ਪੰਜਾਬ ਸਭ ਤੋਂ ਬਿਹਤਰ ਨਜ਼ਰ ਆ ਰਿਹਾ ਨਾ ਇਹਦੇ ਵਿੱਚ ਕੋਈ ਸੈਕੰਡ ਰਾਏ ਨਹੀਂ ਹੈਗੀ ਈਵਨ ਤੁਹਾਨੂੰ ਪੰਜਾਬ ਦੇ ਵਿੱਚ ਅਗਰ ਤੁਸੀਂ ਡਿਵੈਲਪਮੈਂਟ ਓਰੀਐਂਟੇਸ਼ਨ ਦੀ ਤਰਫ ਚਲੇ ਜਾਂਦੇ ਅਗਰ ਤੁਸੀਂ ਡਿਵੈਲਪਮੈਂਟ ਦੇਖਦੇ ਡਿਵੈਲਪਮੈਂਟਸ ਤੋਂ ਮੁਰਾਦ ਹੈ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਸੜਕਾਂ ਤੁਸੀਂ ਅੱਛੀਆਂ ਬਣਾਈਆਂ ਨੇ ਉਹਦੇ ਅੰਦਰ ਸਫਾਈ ਦਾ ਸਿਸਟਮ ਤੁਸੀਂ ਬਿਹਤਰ ਕੀਤਾ ਹੈ ਉਹ ਜਿਹੜਾ ਫੈਡਰਲ ਏਰੀਆ ਅਫਗਾਨਿਸਤਾਨ ਜਿਹੜਾ ਇਸਲਾਮਾਬਾਦ ਦਾ ਤੁਹਾਨੂੰ ਉਹਦੇ ਤੋਂ ਜ਼ਿਆਦਾ ਬਿਹਤਰ ਨਜ਼ਰ ਆਇਆ ਤੁਸੀਂ ਇਸਲਾਮਾਬਾਦ ਦੇ ਅੰਦਰ ਜਾ ਕੇ ਅੰਡਰਪਾਸ ਬਣੇ ਦੇਖ ਲਓ ਤੇ ਲਾਹੌਰ ਦੇ ਵਿੱਚ ਅੰਡਰਪਾਸ ਬਣੇ ਦੇਖ ਲਓ ਤੁਹਾਨੂੰ ਇਹ ਜ਼ਿਆਦਾ ਖੂਬਸੂਰਤ ਨਜ਼ਰ ਆਣਗੇ ਜ਼ਿਆਦਾ ਬਿਹਤਰ ਨਜ਼ਰ ਆਣਗੇ ਜ਼ਿਆਦਾ ਚੌੜੇ ਨਜ਼ਰ ਆਣਗੇ ਠੀਕ ਹੋ ਗਿਆ ਹਸਪੀਟਲ ਦਾ ਸਿਸਟਮ ਲੋਕ ਇੱਥੇ ਆ ਕੇ ਉਹ ਦੂਸਰੇ ਸੂਬਿਆਂ ਦੇ ਲੋਕ ਵੀ ਇੱਥੇ ਆ ਰਹੇ ਨੇ ਠੀਕ ਹੋ ਗਿਆ ਜੀ ਐਜੂਕੇਸ਼ਨ ਦਾ ਵੀ ਇੱਥੇ ਤੁਹਾਡੇ ਕੋਲ ਸਿਸਟਮ ਮਿਆਰ ਪੰਜਾਬ ਦੇ ਵਿੱਚ ਸਭ ਤੋਂ ਬੈਸਟ ਮਿਆਰ ਹੈ ਇਸ ਵਕਤ ਪੰਜਾਬ ਦੇ ਅੰਦਰ ਠੀਕ ਹੋ ਗਿਆ ਜੀ ਉਹਦੇ ਮੁਕਾਬਲੇ ਦੇ ਵਿੱਚ ਤੁਸੀਂ ਕੇਪੀ ਦੇ ਵਿੱਚ ਚਲੇ ਜਾਓ ਕੇਪੀ ਦੇ ਵਿੱਚ 15 ਸਾਲ ਤੋਂ ਹਕੂਮਤ ਇੱਕ ਪਾਰਟੀ ਦੀ ਪੀਟੀਆਈ ਦੀ 15 ਸਾਲ ਦੇ ਵਿੱਚ ਉਹਨਾਂ ਨੂੰ ਐਨਐਫਸੀ ਅਵਾਰਡ ਦੇ ਵਿੱਚੋਂ ਹਿੱਸਾ ਮਿਲ ਰਿਹਾ ਪੂਰਾ ਉਹਨਾਂ ਨੂੰ ਮੁਕੰਮਲ ਤੌਰ ਤੇ ਹਿੱਸਾ ਮਿਲ ਰਿਹਾ ਉੱਥੇ ਤੁਸੀਂ ਸੂਰਤ ਹਾਲ ਦਾ ਅੰਦਾਜ਼ਾ ਲਾ ਲਓ ਇਨਫਰਾਸਟ੍ਰਕਚਰ ਕਿੰਨਾ ਕੁ ਡਿਵੈਲਪ ਹੈਗਾ ਉਹ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਉੱਥੋਂ ਦੇ ਸਾਫੀਆਂ ਦੇ ਕੋਲੋਂ ਬੁਲਾ ਕੇ ਪੁੱਛ ਲਓ ਜਿਹੜੇ ਲਾਹੌਰ ਦੇ ਵਿੱਚ ਬੈਠੇ ਔਰ ਇਸਲਾਮਾਬਾਦ 'ਚ ਬੈਠੇ ਸਾਫੀ ਐਂਕਰ ਉਹ ਇਹਨਾਂ ਨੂੰ ਕਹਿੰਦੇ ਨੇ ਕਿ ਸਾਰੀਆਂ ਰੱਜ ਖਾਨ ਦੀਆਂ ਮਸਤੀਆਂ ਨੇ ਇਹਨਾਂ ਨੂੰ ਘਰ ਬੈਠਿਆਂ ਸਵਾਲ ਆਉਂਦੇ ਨੇ ਔਰ ਕभी ਇਹ ਨਹੀਂ ਹੋਇਆ ਇਹਨਾਂ ਦੇ ਵਾਸਤੇ ਸਿਰਫ ਇਹ ਪੰਜਾਬ ਨੂੰ ਜਾਂ ਉਹਨੂੰ ਸਮਝ ਰਹੇ ਹੁੰਦੇ ਨੇ
ਤੇ ਇਹਨਾਂ ਨੇ ਕਦੇ ਉਹ ਜਿਹੜੇ ਪਿਸੇ ਹੋਏ ਲੋਕ ਨੇ ਅਫਗਾਨਿਸਤਾਨ ਉਹਦੇ ਤਾਲਿਬਾਨ ਦੇ ਅੰਡਰ ਔਰ ਕੇਪੀ ਦੇ ਵਿੱਚ ਔਰ ਸਰਦਾਰਾਂ ਦੇ ਅੰਦਰ ਬਲੋਚਿਸਤਾਨ ਦੇ ਅੰਦਰ ਔਰ ਸਿੰਧ ਦੇ ਅੰਦਰ ਉਹਨਾਂ ਦੀ ਕਿਸੇ ਐਂਕਰ ਨੇ ਅੱਜ ਤੱਕ ਕੋਈ ਗੱਲ ਕੀਤੀ ਹੈ? ਹਾਂ ਵੈਸੇ ਇਹ ਗੱਲ ਬਿਲਕੁਲ ਠੀਕ ਹੈ। ਅਗਰ ਗੱਲ ਵੀ ਕਰਨਗੇ ਤੇ ਉਹ ਐਂਟੀ ਜਿਹੜੀਆਂ ਆਰਮੀ ਫੋਰਸਿਸ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨਗੇ ਵੀ ਬੰਦੇ ਉਹ ਖੁਦਾ ਦਿਓ, ਤੁਸੀਂ ਉਸ ਸਿਸਟਮ ਨੂੰ ਤੇ ਦੇਖੋ, ਤੁਸੀਂ ਉਹਦੇ ਬਾਰੇ 'ਚ ਤੇ ਕੋਈ ਗੱਲ ਕਰੋ। ਠੀਕ ਹੈ ਨਾ ਜੀ। ਸਹੀ। ਹੁਣ ਅਗਰ ਤੁਸੀਂ ਗੱਲ ਕਰੋ ਕਿ ਜੀ ਉਹਨਾਂ ਨੂੰ ਬਲੌਰ ਸਾਹਿਬ ANP ਦੇ ਬੜੇ ਵੱਡੇ ਲੀਡਰ ਸਨ, ਉਹ ਇਸਲਾਮਾਬਾਦ 'ਚ ਆ ਕੇ ਬਹਿ ਗਏ। ਹੁਣ ਤੁਸੀਂ ਅਗਰ ਉਹਨਾਂ ਦਾ ਇੰਟਰਵਿਊ ਕਰਨ ਲੱਗੇ ਹੋ ਤੇ ਉਹਨਾਂ ਦੇ ਵਿੱਚੋਂ ਤੁਸੀਂ ਉਹ ਤਾਜ ਮੁਹੰਮਦ ਤੇ ਪਤਾ ਨਹੀਂ ਕੀ ਤੇ ਕੀ ਚੁੱਕ ਲਿਆ ਉਹਨਾਂ ਦੇ, ਤੇ ਉੱਥੋਂ ਦੇ ਜਿਹੜੇ ਕੇਪੀ ਦੇ ਜਿਹੜੇ ਐਂਕਰ ਨੇ, ਯੂਟਿਊਬਰਸ ਨੇ, ਉਹ ਤੇ ਆ ਸਾਰੇ ਫੈਕਟ ਜੋ ਇਹ ਕਹਿ ਰਹੇ ਨੇ ਗੁਲਾਮ ਅਹਿਮਦ ਬਲੌਰ ਸਾਹਿਬ, ਉਹ ਤੇ ਉਹਨੂੰ ਨਿਗੇਟ ਕਰਦੇ ਨੇ। ਉਹ ਕਹਿੰਦੇ ਨੇ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੈਗੀ। ਉਹਨਾਂ ਦਾ ਉੱਥੇ ਸਾਰੀ ਫੈਮਿਲੀ ਬੈਠੀ ਹੋਈ ਹੈ ਅਜੇ ਤੱਕ, ਤੇ ਕਿਸੇ ਨੇ ਖਾਂ ਵੀ ਨਹੀਂ ਲਾਇਆ ਆ। ਸਹੀ। ਤੇ ਇਹ ਇਹਨਾਂ ਨੇ ਯਾਨੀ ਇਹ ਇੱਕ ਸਾਡੀ ਸਾਫ਼ਤੀ ਤੌਰ ਤੇ ਸਿਸਟਮ ਦੇ ਅੰਦਰ ਸਿਰਫ ਪੋਲੀਟੀਕਲ ਪਾਰਟੀਆਂ ਨਹੀਂ ਆਉਂਦੀਆਂ, ਉਹਦੇ ਅੰਦਰ ਅਸੀਂ ਜਿਹੜਾ ਚੌਥਾ ਸਤੂਨ ਆਪਣੇ ਆਪ ਨੂੰ ਬਿਲਾ ਵਜ੍ਹਾ ਫਿਰ ਨਾ ਕਿਹਾ ਕਰੋ। ਅਗਰ ਅਸੀਂ ਸਾਫੀ ਹਾਂ, ਐਂਕਰ ਹਾਂ, ਤੇ ਅਸੀਂ ਸਾਡਾ ਵੀ ਤੇ ਕੰਮ ਹੈ ਕਿ ਉਹ ਸਿਸਟਮ ਦੀ ਜਿਹੜੀ ਅਗਰ ਉਹ ਫਰਸੂਦਾ ਹੈ ਤੇ ਉਹਦੀ ਫਰਸੂਦਗੀ ਦੀ ਨਿਸ਼ਾਨਦੇਹੀ ਕਰਨਾ। ਅਸੀਂ ਕਰਨੇ ਆ ਉਹਦੇ ਉੱਤੇ ਦਿਨ ਰਾਤ ਸਵਾਏ ਸਾਡੇ ਕੋਲ ਕਿ ਜੀ ਇਹ ਅੰਦਰ ਦੀ ਖਬਰ ਦੇ ਦਿੱਤੀ ਹੈ ਹਕੂਮਤ ਜਿਹੜੀ ਨਾ ਇਹ ਜੁਲਾਈ ਦੇ ਵਿੱਚ ਜਾ ਰਹੀ ਹੈ, ਜਾਂ ਤੁਸੀਂ ਕਹਿ ਰਹੇ ਹੋ ਜੀ ਇਹ ਅਗਸਤ ਵਿੱਚ ਜਾ ਰਹੀ ਹੈ। ਇਹ ਖਬਰ ਤੁਸੀਂ ਦੇ ਦਿੱਤੀ। ਸਾਨੂੰ ਹਰ ਵਾਰ ਹਲਚਲ ਚਾਹੀਦੀ ਹੈ, ਵਰਨਾ ਸਾਨੂੰ ਲੱਗਦਾ ਸਿਆਸਤ ਇਹਨੂੰ ਸਾਫ਼ ਸਮਝਦੇ ਹੋ। ਸਹੀ। ਠੀਕ ਹੈ ਨਾ। ਤੁਸੀਂ ਕਦੇ ਉਸ ਸਿਸਟਮ ਦੇ ਉੱਤੇ ਉਹਨਾਂ ਦੇ ਅੰਦਰ ਜਿਹੜੇ ਰਹਿਣ ਵਾਲੇ ਲੋਕ ਨੇ, ਕਦੇ ਤੁਸੀਂ ਆਮ ਬੰਦੇ ਦੇ ਵਾਸਤੇ ਕਦੇ ਉਥੋਂ ਦੀਆਂ ਹਕੂਮਤਾਂ ਤੇ ਸਵਾਲ ਚੁੱਕਿਆ ਕਿ ਜਨਾਬੇ ਅਲੀ ਇਹ ਪੁਲ ਜਾ ਕੇ ਇਹ ਕਿਹਨੇ ਬਣਾਉਣਾ ਹੈ? ਕਿਸੇ ਦਰਿਆ ਦੇ ਉੱਤੇ ਪੁਲ ਬਣਾਉਣਾ ਹੈ, ਕਿਹਨੇ ਬਣਾਉਣਾ ਹੈ? ਦਰਿਆਏ ਸਵਾਤ ਵਿੱਚ ਤੁਹਾਡੇ ਸਾਹਮਣੇ ਹੋਏਗਾ ਕਿ ਪੰਜਾਬ ਤੋਂ ਜਾਣ ਵਾਲੇ, ਸਿਆਲਕੋਟ ਤੋਂ ਜਾਣ ਵਾਲੇ 18 ਲੋਕ ਜਾਮ ਬਹਕ ਹੋ ਗਏ। ਉਹਦੇ ਇਨਕੁਆਇਰੀ ਰਿਪੋਰਟ ਅੱਜ ਦੱਸੋ ਕਿਸੇ ਨੇ ਉਹਦੇ ਤੇ ਡਿਸਕਸ ਕੀਤਾ ਕੀ ਹੋਇਆ? ਉਥੋਂ ਦੀ ਹਕੂਮਤ ਨੇ ਉਸ ਤੋਂ ਬਾਅਦ ਉੱਥੇ ਕੀ ਇੰਤਜ਼ਾਮ ਕੀਤੇ ਨੇ? ਔਰ ਵੈਸੇ ਉੱਥੋਂ ਦੇ ਜਿਹੜੇ ਲੋਕ ਨੇ ਨਾ, ਉਹਨਾਂ ਦਾ ਮੀਡੀਆ ਤੇ ਇੱਕ ਇਤਰਾਜ਼ ਰਹਿੰਦਾ ਹੈ, ਸਾਡੀ ਆਵਾਜ਼ ਨਹੀਂ ਹੈ। ਬਿਲਕੁਲ ਉਹ ਕਹਿੰਦੇ ਨੇ ਉਥੋਂ ਦੇ ਜਿਹੜੇ, ਮੈਂ ਤੁਹਾਨੂੰ ਕਿਹਾ ਨਹੀਂਗਾ ਕਿ ਅਸੀਂ ਪਿਸ਼ਾਵਰ ਦੇ ਸਾਫੀਆਂ ਨੇ ਉਹਨਾਂ ਦੇ ਆਪਣੇ ਵਜ਼ੀਰ ਆਲਾ ਦੇ ਕੋਲੋਂ ਸਵਾਲ ਕੀਤੇ ਨਾ ਤੇ ਉਹਦੀ ਉਹ ਦੁਰਗਤ ਬਣਾਈ ਹੈ। ਮੈਂ ਤਾਂ ਕਿਹਾ ਸੀ ਕਿ ਉਹਨਾਂ ਨੂੰ ਸਲਾਮ ਕਰਨਾ ਚਾਹੀਦਾ। ਇੱਥੋਂ ਦੇ ਲਾਹੌਰ ਦੇ ਵਿੱਚ ਬੈਠੇ ਜਾਂ ਇਸਲਾਮਾਬਾਦ 'ਚ ਬੈਠੇ ਸਾਫੀ ਜਿਹੜੇ ਨੇ, ਇਹ ਤਾਂ ਨਹੀਂ ਮਾਮੇ ਹੈਗੇ ਉਹਨਾਂ ਦੇ ਸਾਰਿਆਂ ਦੇ। ਤੁਸੀਂ ਤਾਰੀਫ ਕਰੀ ਜਾਓ। ਠੀਕ ਹੈ। ਵੀ ਜਿਵੇਂ ਗੁਲਾਮ ਅਹਿਮਦ ਬਲੌਰ ਸਾਹਿਬ ਨੇ, ਉਹ ਸਾਰੀ ਜ਼ਿੰਦਗੀ ਪਖਤੂਨਿਸਤਾਨ ਤੇ ਪਖਤੂਨ ਦੀ ਗੱਲ ਕਰਦੇ ਰਹੇ ਨੇ, ਪਖਤੂਨ ਵਤਨ ਦੀ ਗੱਲ ਕਰਦੇ ਨੇ। ਅੱਜ ਆਪਣਾ ਆਬਾਈ ਘਰ ਵੇਚ ਕੇ ਤੇ ਇਸਲਾਮਾਬਾਦ 'ਚ ਆ ਕੇ ਬਹਿ ਗਏ। ਸਹੀ। ਜੋ ਸਭ ਇਹ ਜੋ ਇਸ ਤਰ੍ਹਾਂ ਦੀ ਚੀਜ਼ਾਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਤੇ ਇਹਦਾ ਗਵਰਨੈਂਸ ਦੇ ਨਾਲ, ਗਵਰਨੈਂਸ ਫਿਰ ਸਿਸਟਮ ਨੂੰ ਗੱਲ ਕਰੋ। ਤੇ ਬਲੋਚਿਸਤਾਨ ਤੇ ਚੱਲਨੇ ਜੋ ਸਾਹਿਬ, ਉਹਨਾਂ ਨੇ ਇੱਕ ਬੜੀ ਗੱਲ ਕੀਤੀ ਅੱਜ ਉੱਥੋਂ ਦੇ ਸਰਦਾਰਾਂ ਦੇ ਹਵਾਲੇ ਨਾਲ, ਫਿਰ ਉਹ ਜੇ ਲੇਵੀ ਫੋਰਸ ਹੈ ਉਹਦੇ ਫੰਡਸ ਔਰ ਉਹਨਾਂ ਦੇ ਉੱਤੇ, ਤੇ ਇਹ ਤੇ ਗਵਰਨੈਂਸ ਦੇ ਮਸਾਇਲ ਤੇ ਫਿਰ ਉੱਥੇ ਇਹਨੂੰ ਜਿਹੜੇ ਸਰਦਾਰ ਉੱਥੇ ਗੱਲ ਕਰ ਰਹੇ ਦਾ ਮਤਲਬ ਹੈ ਸਰਦਾਰਾਂ ਦਾ ਮਸਲਾ ਜਿਹੜਾ ਵੀ ਸਿਰਫ ਆਪਣੇ ਮਫਾਦਾਤ ਨੇ ਨਾ, ਆਵਾਮ ਦਾ ਤੇ ਉਹਨਾਂ ਨੂੰ ਕੋਈ ਦਰਦ ਨਹੀਂ। ਉਹਨਾਂ ਨੂੰ ਆਵਾਮ ਦਾ ਅੱਜ ਤੱਕ ਦਰਦ ਨਹੀਂ ਹੈਗਾ। ਤੁਸੀਂ ਦੇਖੋ ਨਾ ਕਿ ਜਿੰਨੇ ਉੱਥੇ ਬਲੋਚ ਕਬਾਇਲ ਵਾਲੇ ਆ ਜਾਓ, ਬਲੋਚ ਕਬਾਇਲ ਦੇ ਵਿੱਚ ਜਿਹੜੇ ਨੇ, ਅਗਰ ਮੈਂਗਲ ਲਾ ਲਓ, ਮਰੀ ਲਾ ਲਓ, ਬੁਕਤੀ ਲਾ ਲਓ, ਰਈਸਾਨੀ ਲਾ ਲਓ, ਖੇਤਰਾਨ ਲਾ ਲਓ, ਰਿੰਦ ਲਾ ਲਓ, ਲਗਾਰ ਲਾ ਲਓ, ਜਿਹੜੇ ਵੀ ਉੱਥੇ ਆਬਾਦ ਨੇ ਉਹੀ ਗਰੀਬ ਨੇ ਨਾ, ਉਹ ਬਲੋਚ ਹੀ ਗਰੀਬ ਨੇ ਨਾ। ਬਿਲਕੁਲ ਠੀਕ। ਉਥੋਂ ਦੇ ਕੋਈ ਜਿਹੜੇ ਸਾਡੇ ਜਾ ਕੇ ਜੱਟ ਤੇ ਗੁੱਜਰ ਤੇ ਅਰਾਈ ਹੈ, ਉਹ ਤਾਂ ਨਹੀਂ ਨਾ ਉੱਥੇ ਗਰੀਬ ਹੈਗੇ, ਉਹ ਤਾਂ ਰਹਿ ਹੀ ਨਹੀਂ ਸਕਦੇ ਨਾ ਉੱਥੇ। ਉਹਨਾਂ ਨੂੰ ਤੁਸੀਂ ਕਹਿੰਦੇ ਹੋ ਜੀ ਇਹ ਤੇ ਇਸਤਸਾਲੀ ਨੇ, ਤੇ ਜਿਹੜੇ ਉਹਨਾਂ ਦੇ ਕਬੀਲਿਆਂ ਦੇ ਸਰਦਾਰ ਨੇ ਉਹ ਅਰਬਪਤੀ ਨੇ, ਖਰਬਪਤੀ ਨੇ। ਉਹਨਾਂ ਨੇ ਗਾਰਡ ਰੱਖੇ ਨੇ 200 400 500 ਬੰਦਿਆਂ ਦੇ। ਉਹਨਾਂ ਦੀਆਂ ਰੋਟੀਆਂ ਨੇ, ਉਹਨਾਂ ਦੇ ਖਰਚੇ ਨੇ, ਉਹਨਾਂ ਦੀਆਂ ਤਨਖਾਹਾਂ ਨੇ। ਸਰਦਾਰਾਂ ਦੇ ਬੱਚੇ ਜਿਹੜੇ ਨੇ ਉਹ ਯੂਰਪ ਵਿੱਚ, ਅਮਰੀਕਾ ਦੇ ਵਿੱਚ ਉੱਥੇ ਰਹਿ ਰਹੇ ਨੇ, ਔਰ ਆਪਣੀਆਂ ਜਾਇਦਾਦਾਂ ਆਪਣੇ ਹੀ ਉਹਨਾਂ ਦੇ ਹਮ ਕਬੀਲਾ ਬੰਦੇ ਜਿਹੜੇ ਨੇ, ਉਹ ਵਿਚਾਰਾ ਭੇਡਾਂ ਚਰਾ ਰਿਹਾ ਹੈ, ਕਿਸੇ ਨੂੰ ਕਾਰੋਕਾਰੀ ਦੇ ਵਿੱਚ ਮਾਰ ਦਿੰਦੇ ਨੇ। ਉਹਨਾਂ ਦੇ ਕਬੀਲੇ ਦੇ ਹੀ ਲੋਕ ਹੁੰਦੇ ਨੇ, ਉਹ ਪੰਜਾਬ ਦੇ ਬੰਦੇ ਨਹੀਂ ਹੈਗੇ, ਉੱਥੋਂ ਦੇ ਹੀ ਲੋਕ ਨੇ ਨਾ। ਉਹਨਾਂ ਦੇ ਹੀ ਕਬੀਲੇ ਦੀਆਂ ਜਿਹੜੀਆਂ ਸਭ ਬੱਚੀਆਂ ਨੇ, ਭੈਣਾਂ ਨੇ, ਧੀਆਂ ਨੇ, ਸਾਡੀਆਂ ਵੀ ਨੇ, ਉਸੇ ਤਰੀਕੇ ਦੇ ਨਾਲ ਉਹ 5-5 ਮੀਲ ਦੂਰ ਤੋਂ ਜਾ ਕੇ ਪਾਣੀ ਲਿਆਂਦੀਆਂ ਨੇ। ਤੇ ਸਰਦਾਰ ਉਸਲੇ ਸੁੱਤੇ ਹੁੰਦੇ ਨੇ। ਇਹਨਾਂ ਦੀ ਗੈਰਤ, ਇਹਨਾਂ ਦੇ ਜ਼ਮੀਰ ਕਿੱਥੇ ਗਏ ਹੁੰਦੇ ਨੇ? ਹਰ ਵਾਰੀ ਇਹ ਬਲੋਚਿਸਤਾਨ 'ਚ ਹਕੂਮਤ ਇਹੋ ਹੀ ਰਹੇ ਨੇ ਨਾ। ਉੱਥੇ ਪੰਜਾਬ ਨੇ ਤਾਂ ਨਹੀਂ ਜਾ ਕੇ ਪੰਜਾਬੀ ਵਜ਼ੀਰ ਆਲਾ ਬਣ ਗਿਆ, ਪੰਜਾਬੀ ਗਵਰਨਰ ਬਣ ਗਿਆ। ਇੰਝ ਤੁਸੀਂ ਪਖਤੂਨ ਬੈਲਟ 'ਚ ਆ ਜਾਓ, ਜਿਹੜੇ ਮਹਿਮੂਦ ਅਚਕਜ਼ਈ ਸਾਹਿਬ, ਇਹਨਾਂ ਦੇ ਭਰਾ ਉੱਥੇ ਗਵਰਨਰ ਰਹੇ ਨੇ। ਇੰਤਜ਼ਾਮੀਆਂ ਦੇ ਵਿੱਚ ਅਫਸਰ ਸਾਰੇ ਨੇ, ਜੱਜ ਵੀ ਬਣ ਜਾਂਦੇ ਨੇ। ਤੇ ਪਸ਼ਤੂਨ ਇਲਾਕਿਆਂ ਦੇ ਵਿੱਚ ਚਲੇ ਜਾਓ, ਪਸ਼ੀਨ, ਹਰਨਾਈ, ਚਮਨ, ਇਹਨਾਂ ਕਿਲਾ ਅਬਦੁੱਲਾ, ਇੱਥੇ ਪਸਮਾਨਦਗੀ ਕਿਉਂ ਹੈਗੀ?
ਇਹ ਇੰਤਜ਼ਾਮੀਆਂ ਦੇ ਵਿੱਚ ਰਹੇ ਨੇ। ਸਾਡੇ ਸਾਫੀ ਕਿਉਂ ਨਹੀਂ ਉਹਨਾਂ ਦੇ ਉੱਤੇ ਬੋਲਦੇ, ਕਿਉਂ ਨਹੀਂ ਤਹਿਕੀਕ ਕਰਦੇ? ਉਥੋਂ ਦੇ ਗਰੀਬ ਬੰਦੇ ਦੀ ਆਵਾਜ਼ ਕਿਉਂ ਨਹੀਂ ਚੁੱਕਦੇ? ਤੁਸੀਂ ਸਰਦਾਰਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨਾ। ਉਹ ਸਿਸਟਮ ਦੇ ਉੱਤੇ ਤੇ ਸਰਦਾਰ ਬੈਠਾ ਹੋਇਆ, ਸਿਸਟਮ ਨੇ ਤੇ ਸਰਦਾਰ ਦੀ ਮਰਜ਼ੀ ਨਾਲ ਕੰਮ ਚੱਲਾਣਾ। ਜਿਵੇਂ ਸਾਡੇ ਕੋਲ ਸਿਸਟਮ ਅਗਰ ਚੀਫ ਸੈਕਟਰੀ ਤੇ ਡੀਸੀ ਦੇ ਕੋਲ ਹੈਗਾ, ਅਗਰ ਡੀਸੀ ਦੇ ਉੱਤੇ ਆਵਾਮ ਦਾ ਪ੍ਰੈਸ਼ਰ ਨਾ ਹੋਵੇ, ਪੰਜਾਬ ਦੀ ਮਿਡਲ ਕਲਾਸ ਦਾ ਪ੍ਰੈਸ਼ਰ ਨਾ ਹੋਵੇ, ਉਹ ਕਦੇ ਵੀ ਕੰਮ ਨਹੀਂ ਕਰੇਗਾ। ਬਿਲਕੁਲ ਸਹੀ। ਸਿਸਟਮ ਨੇ ਉਹਨੂੰ ਆਲ ਇਨ ਆਲ ਬਣਾਇਆ ਹੈ, ਉਹ ਸਿਸਟਮ ਦੇ ਵਿੱਚ ਤਬਦੀਲੀ ਕਰੋ, ਉਹਨੂੰ ਲਿਆਓ ਕਾਨੂੰਨ ਦੇ ਅੰਡਰ, ਉਹਨੂੰ ਲੈ ਕੇ ਆਓ। ਉਹ ਦੇਖੋ ਨਾ, ਉਹਨੇ ਬੜੀ ਅਹਿਮ ਗੱਲ ਕੀਤੀ ਕਿ ਸਰਦਾਰਾਂ ਨੂੰ ਜਦੋਂ ਉਹ ਨਾ ਉਹਨਾਂ ਦੇ ਮਫਾਦਾਤ ਦਾ, ਫਿਰ ਉਹ ਕਹਿੰਦੇ ਨੇ ਦਹਿਸ਼ਤਗਰਦੀ ਕਰਾਉਣੀ, ਉਹ ਨਾਲ ਕਹਿੰਦੇ ਨੇ ਸਾਨੂੰ ਜਿਹੜਾ ਨਾ ਉਹ ਸਰਕਾਰੀ ਲੇਵੀ ਜਿਹੜੀ ਨਾ ਸਾਡੀ ਹਿਫਾਜ਼ਤ ਵਾਸਤੇ ਰੱਖ ਦਿਓ, ਤੁਹਾਡੀ ਹਿਫਾਜ਼ਤ ਵਾਸਤੇ ਰੱਖ ਦਿਓ, ਤੇ ਜਿਹੜਾ ਗਰੀਬ ਬਲੋਚ ਹੈ, ਜਿਹੜੇ ਗਰੀਬ ਲੋਕ ਨੇ ਉਹ ਮਰਦੇ ਰਹਿਣ। ਸਹੀ। ਜੋ ਸਭ ਦਹਿਸ਼ਤਗਰਦੀ ਤੇ ਗੱਲ ਕਰ ਰਹੇ ਆ, ਲੇਕਿਨ ਬਾਰ-ਬਾਰ ਜਿਹੜਾ ਇਸ਼ਾਰਾ ਹੋ ਰਿਹਾ ਬ੍ਰੇਕ ਦਾ, ਬ੍ਰੇਕ ਲਾਣੀ ਲਾਜ਼ਮੀ ਹੈ, ਬਹੁਤ ਜ਼ਰੂਰੀ ਬ੍ਰੇਕ ਲੱਗਣੀ ਚਾਹੀਦੀ। ਵੈਸੇ ਤੁਸੀਂ ਬਹੁਤ ਤੇਜ਼ ਜਾ ਰਹੇ ਹੋ ਅੱਜ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਜਿਹੜੀ ਦਹਿਸ਼ਤਗਰਦੀ ਦੀ ਸੂਰਤ ਹਾਲ ਹੈ ਮੁਲਕ ਦੇ ਵਿੱਚ, ਉਹਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ। ਨਾਜ਼ਰੀਨ, ਅੱਜ DGISPR ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਦਹਿਸ਼ਤਗਰਦੀ ਦੇ ਖਿਲਾਫ ਇੰਟੈਲੀਜੈਂਸ ਬੇਸ ਆਪਰੇਸ਼ਨਸ ਚੱਲ ਰਹੇ ਨੇ ਔਰ ਜਿਹੜੇ ਹਜ਼ਾਰੋਂ ਦਹਿਸ਼ਤਗਰਦ ਜਹੰਨਮ ਵਾਸਲ ਕੀਤੇ ਗਏ ਨੇ, ਉਹਨਾਂ ਦੇ ਬਾਰੇ ਤਫਸੀਲ ਨਾਲ ਬਰੀਫਿੰਗ ਦਿੱਤੀ। ਫਿਰ ਜਿਹੜੇ ਚੈਲੰਜਸ ਉੱਥੇ ਮੌਜੂਦ ਨੇ, BLA ਹੋ ਗਿਆ, ਫਿਰ ਅਫਗਾਨਿਸਤਾਨ ਔਰ ਇੰਡੀਆ ਦਾ ਜਿਹੜਾ ਨੈਕਸਸ ਹੈ, ਉਹਦੇ 'ਤੇ ਵੀ ਉਹਨਾਂ ਨੇ ਬੜੀ ਤਫਸੀਲੀ ਗੱਲ ਕੀਤੀ। ਕੋਈ ਸਾਨੂੰ ਵੀਡੀਓਜ਼ ਵੀ ਦਿਖਾਈਆਂ ਗਈਆਂ ਜਿਹੜਾ ਅਫਗਾਨਿਸਤਾਨ ਦੀ ਤਰਫੋਂ ਪ੍ਰੋਪੇਗੈਂਡਾ ਕੀਤਾ ਗਿਆ ਸੀ, ਜਿਹਦੇ ਵਿੱਚ ਇੱਕ ਪਾਇਲਟ ਦੇ ਵਾਲੇ ਨਾਲ, ਫਿਰ ਟੈਂਕ ਦੇ ਵਾਲੇ ਨਾਲ ਵੀ। ਤੇ ਇਹ ਸਾਰੇ ਮਾਮਲਾਤ ਜਿਹੜੇ ਨੇ, ਇਹ ਦਹਿਸ਼ਤਗਰਦੀ ਦੇ ਗਿਰਦ ਜਿਹੜੀ ਇੱਕ ਬੜਾ ਵੱਡਾ ਚੈਲੰਜ, ਔਰ ਜਿਹਦੇ 'ਚ ਫੌਜ ਪਾਕਿਸਤਾਨ ਤੇ ਸਾਡੇ ਸਿਵਿਲੀਅਨਸ ਜਿਹੜੀ ਉਹ ਵੀ ਕੁਰਬਾਨੀਆਂ ਦੇ ਰਹੇ ਨੇ। ਚੌਧਰੀ ਸਾਹਿਬ, ਦਹਿਸ਼ਤਗਰਦੀ ਤਾਂ ਅਸੀਂ ਬੜੀ ਤਫਸੀਲ ਨਾਲ ਪਹਿਲੇ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ, ਤੇ ਇੱਕ ਬੜਾ ਵੱਡਾ ਚੈਲੰਜ ਅੱਜ ਵੀ ਪਾਕਿਸਤਾਨ ਨੂੰ ਦਰਪੇਸ਼ ਹੈ। ਕੁਰਬਾਨੀਆਂ ਵੀ ਹੋ ਰਹੀਆਂ ਨੇ, ਔਰ ਹੁਣ ਨੂੰ ਜ਼ਾਹਿਰ ਇਹਦੇ 'ਚ ਗਵਰਨੈਂਸ ਦੇ ਮਸਾਇਲ ਵੀ ਨੇ, ਇਹਦੇ 'ਚ ਸਰਦਾਰਾਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲ ਕੀਤੀ। ਫਿਰ ਇੰਡੀਆ ਔਰ ਅਫਗਾਨਿਸਤਾਨ ਦੇ ਚੈਲੰਜਸ ਵੀ ਨੇ, ਤੇ ਇਹਦੇ ਹਵਾਲੇ ਨਾਲ ਤੁਹਾਡਾ ਕੀ ਮੌਕਫ ਹੈ ਦਹਿਸ਼ਤਗਰਦੀ ਦੇ ਉੱਤੇ, ਜੋ ਸੂਰਤ ਹਾਲ ਹੈ ਸਾਰੀ ਅੱਜ ਉਹਨਾਂ ਨੇ ਜਿਹੜੀ ਬਰੀਫਿੰਗ ਦਿੱਤੀ ਹੈ? ਜਿਹੜੀ ISPR ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਸਾਹਿਬ ਨੇ, ਉਹਨਾਂ ਨੇ ਮੇਰਾ ਨਹੀਂ ਖਿਆਲ ਕਿ ਕਿਸੇ ਕਿਸਮ ਦੀ ਕੁਝ ਗੱਲ ਛੁਪਾਈ ਹੈ। ਉਹਨਾਂ ਨੇ ਸਰਦਾਰੀ ਸਿਸਟਮ ਦੇ ਉੱਤੇ ਬੜੀ ਅੱਛੀ ਗੁਫ਼ਤਗੂ ਕੀਤੀ ਹੈ, ਔਰ ਨੋ ਡਾਊਟ ਬਲੋਚਿਸਤਾਨ ਦਾ ਸਰਦਾਰੀ ਸਿਸਟਮ ਤਰੱਕੀ ਦੀ ਰਾਹ 'ਚ ਸਭ ਤੋਂ ਵੱਡੀ ਰੁਕਾਵਟ ਹੈ। ਨਾ ਇਹ ਸਰਦਾਰੀ ਸਿਸਟਮ, ਮੈਂ ਇਹਦੀ ਮਤਲਬ ਕਿਸੇ ਸਰਦਾਰ ਦੇ ਖਿਲਾਫ ਨਹੀਂ, ਇਹ ਉਸ ਸਿਸਟਮ ਦੇ ਉੱਤੇ ਇਹ ਗੱਲ ਹੈ। ਰਾਈਟ। ਇੱਕ ਸਰਦਾਰ ਜਿਹੜਾ ਹੈ ਉਹ ਬੜਾ ਇਲਮ ਦੋਸਤ ਹੋ ਸਕਦਾ ਹੈ, ਬੜਾ ਆਰਟ ਲਵਰ ਹੋ ਸਕਦਾ ਹੈ, ਲੇਕਿਨ ਉਹ ਜਿਸ ਸਿਸਟਮ ਦੀ ਨੁਮਾਇੰਦਗੀ ਕਰ ਰਿਹਾ ਹੈ, ਉਹ ਸਿਸਟਮ ਇੰਨਾ ਜ਼ਾਲਮ ਹੈਗਾ ਕਿ ਉਹ ਤਰੱਕਿਆਤੀ ਕੰਮ ਉਹ ਵੀ ਨਹੀਂ ਕਰ ਸਕਦਾ, ਗੁੰਜਾਇਸ਼ ਨਹੀਂ। ਠੀਕ ਹੈ ਨਾ ਜੀ। ਤੇ ਹੁਣ ਕੀ ਹੋ ਰਿਹਾ? ਉਹਨਾਂ ਨੇ ਵਾਜ਼ੇ ਤੌਰ ਦੇ ਉੱਤੇ ਕਿਹਾ ਕਿ ਇਹ ਜਿਹੜੇ ਨੇ ਮਨਸ਼ੀਆਤ ਸਮਗਲਿੰਗ ਤੇ ਡੀਜ਼ਲ ਦੀ ਸਮਗਲਿੰਗ ਬੜਾ ਵੱਡਾ ਕਾਰੋਬਾਰ ਹੈ, ਤੇ ਉਹਦੇ ਵਿੱਚ ਉਹਨੂੰ ਇਹ ਕਾਰੋਬਾਰ ਕਹਿੰਦੇ ਨੇ, ਤੇ ਜੇ ਉਹਨੂੰ ਰੋਕੋ ਤੇ ਫਿਰ ਦਹਿਸ਼ਤਗਰਦਾਂ ਦੀ ਧਮਕੀ ਦਿੰਦੇ ਨੇ। ਜਿਹੜੀਆਂ ਦਹਿਸ਼ਤਗਰਦ ਤਨਜ਼ੀਮਾਂ ਨੇ, TTPA, BLA ਵੇ, ਇਹ ਉਹ ਨੇ, ਇਹ ਕੋਈ ਪੋਲੀਟੀਕਲ ਤਨਜ਼ੀਮਾਂ ਤੇ ਨਹੀਂ ਗਈਆਂ, ਬਿਲਕੁਲ ਨਹੀਂ। ਇਹ ਤੇ ਜਿਵੇਂ ਕਹਿ ਲਓ ਕਿ ਵੀ ਅੱਜ ਕਾ ਗੁੰਡਾ ਰਾਜ ਵਾਲਾ ਕੰਮ ਹੈ, ਕਿ ਜਿਹੜੇ ਜਿੰਨੇ ਵੀ ਗੁੰਡੇ ਨੇ, ਬਦਮਾਸ਼ ਨੇ, ਜਾਂ ਉਹੋ ਜਿਹੇ ਲੋਕ ਨੇ, ਤੁਸੀਂ ਉਹਨਾਂ ਦੇ ਹੱਥਾਂ 'ਚ ਗੰਨਾਂ ਫੜਾ ਦਿੱਤੀਆਂ ਨੇ, ਤੇ ਜਦੋਂ ਗੰਨ ਆ ਜਾਂਦੀ ਤੇ ਫਿਰ ਤਾਕਤ ਦਾ ਅਹਿਸਾਸ ਆ ਜਾਂਦਾ, ਤੇ ਨਾਲ ਤੁਸੀਂ ਉਹਨਾਂ ਨੂੰ ਸਪੋਰਟ ਮੁਹੱਈਆ ਕਰ ਦਿੱਤੀ। ਆਪਣਾ ਜਿਹੜਾ ਲੋਕ ਨੇ ਉਹਨਾਂ ਨਾਲ ਤੁਸੀਂ ਲੜਦੇ ਹੋ, ਤੁਸੀਂ ਕਹਿੰਦੇ ਸਾਨੂੰ ਪੈਸੇ ਦਿਓ। ਅਕਬਰ ਬੁਗਟੀ ਨਾਲ ਕੀ ਲੜਾਈ ਸੀ? ਇਹੋ ਹੀ ਪੈਸੇ ਦੀ ਲੜਾਈ ਸੀ ਕਿ ਅਸੀਂ ਲੇਵੀਜ਼ ਨੂੰ ਵੀ ਪੈਸਾ ਅਸੀਂ ਦਈਏ, ਤੇ ਸਿਕਿਉਰਿਟੀ ਉਹਨਾਂ ਦੀ, ਸਿਕਿਉਰਿਟੀ ਵੀ ਕਰਨ, ਤੇ ਪੈਸੇ ਤੁਸੀਂ ਦਿਓ। ਸਹੀ। ਸੂਬੇ ਦੇ ਸਰਕਾਰੀ ਪੈਸੇ ਸਰਦਾਰ ਸਾਹਿਬ ਕੋਲ ਜਾਣ, ਉਹ ਅੱਗੇ ਲੇਵੀਜ਼ ਨੂੰ ਪੈਸੇ ਦੇਣ। ਸਹੀ। ਯਾਨੀ ਇਹੀ ਅੱਛਾ, ਅੱਜ ਵੀ ਇਹੀ ਉਹਨਾਂ ਨੇ ਗੱਲ ਕੀਤੀ ਨਾ ਕਿ ਜਿਹਨਾਂ ਨੂੰ ਅਰਬਾਂ ਰੁਪਏ ਚਾਹੁੰਦੇ ਨੇ, ਸਾਨੂੰ ਦੇ ਦਿਓ, ਅੱਗੇ ਅਸੀਂ ਦਈਏ। ਇਹ ਤਾਂ ਫਿਰ ਜ਼ਾਤੀ ਫੋਰਸ ਹੋ ਗਈ। ਜ਼ਾਤੀ ਫੋਰਸ ਦੇ ਐਨਜੀ ਜਿਸਲੇ ਖਾਸਾਦਾਰ ਦਾ ਸਿਸਟਮ ਸੀ ਟ੍ਰਾਈਬਲ ਏਰੀਆ ਦੇ ਵਿੱਚ, ਪਸ਼ਤੂਨ ਟ੍ਰਾਈਬਲ ਏਰੀਆ ਦੇ ਵਿੱਚ, ਉਹ ਵੀ ਇਹੀ ਸੀ। ਖਾਸਾਦਾਰ ਜਿਹੜਾ ਸੀ ਉਹ ਕਬਾਇਲੀ ਮਲਕ ਮਿਸ਼ਰ ਜਿਹੜੇ ਅੰਗਰੇਜ਼ ਨੇ ਬਣਾਏ ਸਨ, ਸਭ ਤੋਂ ਵੱਡੇ ਆਪਣੇ ਆਪ ਨੂੰ ਜਿਹੜੇ ਫਰੀडम ਫਾਈਟਰ ਕਹਿੰਦੇ ਪਏ ਨੇ ਕਿ ਅਸੀਂ ਅੰਗਰੇਜ਼ ਨਾਲ ਲੜੀ। ਤੁਸੀਂ ਖੇਤ ਮਿੱਟੀ ਅੰਗਰੇਜ਼ ਨਾਲ ਲੜੀ, ਤੁਸੀਂ ਤੇ ਅੰਗਰੇਜ਼ ਦੇ ਦਸਤੋ ਬਾਜ਼ੂ ਸੀ। ਸਹੀ। ਜਿੰਨੇ ਬਲੋਚ ਸਰਦਾਰ ਨੇ ਉਹ ਸਾਰੇ ਦੇ ਸਾਰੇ ਅੰਗਰੇਜ਼ ਦੇ ਸਿਸਟਮ ਦੇ ਨਾਲ ਜੁੜੇ ਹੋਏ ਨਹੀਂ ਸਨ ਹੈਗੇ। ਉਹਨਾਂ ਦੀਆਂ ਜਿਹੜੀਆਂ ਅੱਜ ਜ਼ਗੀਰਾਂ ਨੇ, ਇਹ ਸਾਰੀਆਂ ਅੰਗਰੇਜ਼ਾਂ ਨੇ ਨਹੀਂ ਦਿੱਤੀਆਂ ਹੋਈਆਂ ਇਹਨਾਂ ਨੂੰ। ਜਿੰਨੇ KP ਦੇ ਅੰਦਰ ਬਲੋਚ, ਜਿੰਨੇ ਉਹਨਾਂ ਦੇ ਮਸ਼ਰ, ਵੱਡੇ ਵੱਡੇ ਸਰਦਾਰ ਜਿੰਨੇ ਵੀ ਨੇ, ਇਹਨਾਂ ਦੇ ਅੱਜ ਵੀ ਤੁਸੀਂ ਇੰਡੀਆ ਆਫਿਸ ਲਾਇਬ੍ਰੇਰੀ 'ਚ ਚਲੇ ਜਾਓ ਤੇ ਇਹਨਾਂ ਦਾ ਰਿਕਾਰਡ ਕਢਾਓ ਕਿ ਕਿਹਨੂੰ ਕਿੰਨੇ ਪੈਸੇ ਮਿਲਦੇ ਸਨ। ਸਹੀ। ਇਹ ਸਿਰਫ ਬਲੋਚ ਦੇ ਸਾਨੀਆਂ, ਬਾਕੀ ਉਧਰ ਵੀ ਨਹੀਂ। ਬਲੋਚ ਔਰ ਜਿਹੜੇ ਬਲੋਚਿਸਤਾਨ ਦੀ ਪਸ਼ਤੂਨ ਬੈਲਟ ਦੀ ਵੀ ਗੱਲ ਕਰ ਰਿਹਾ ਵਾਂ, ਤੇ ਸਾਡੀ ਜਿਹੜੀ ਪਸ਼ਤੂਨ ਬੈਲਟ ਦੇ ਵਿੱਚ ਕਬਾਇਲੀ ਸਰਦਾਰ ਸਨ,
ਕਬਾਇਲੀ ਵਡੇਰੇ ਸਨ ਸਹੀ। ਜਾਂ ਇਹਨਾਂ ਦੇ ਮੁxtਲਿਫ ਟਾਈਟਲ ਸਨ ਨਾ ਫਾਟਾ ਦੇ ਵਿੱਚ ਵੀ ਕਿ ਸਫੈਦ ਪੋਸ਼ ਹੈ, ਇਹ ਲੁੰਗੀ ਹੋਲਡਰ ਹੈ, ਇਹ ਫਲਾਨਾ ਹੈ, ਇਹ ਢੀਂਗ ਹੈ। 100 ਰੁਪਏ ਲੁੰਗੀ ਹੋਲਡਰਾਂ ਨੂੰ ਮਿਲਦੇ ਹੁੰਦੇ ਸਨ ਤੇ ਉਹਦੇ ਵਾਸਤੇ ਲਾਈਨਾਂ 'ਚ ਲੱਗੇ ਹੁੰਦੇ ਸਨ। ਸਹੀ। ਇਹ ਇੱਥੋਂ ਤੱਕ ਜਿਹੜੇ ਸਭ ਤੋਂ ਵੱਡੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਅੰਗਰੇਜ਼ ਨਾਲ ਲੜਦੇ ਰਹੇ ਹੋ, ਤੁਸੀਂ ਅੰਗਰੇਜ਼ ਨਾਲ ਕਿਸ ਦਿਨ ਲੜੇ ਹੋ? ਦੱਸੋ ਨਾ। ਕਿਹੜਾ ਮਸ਼ਰ ਹੈਗਾ, ਕਿਆ ਅਫਰੀਦੀ ਟ੍ਰਾਈਬ ਦੇ ਜਿਹੜੇ ਮਲਕ ਨੇ ਇਹ ਉਹ ਨੇ ਅੰਗਰੇਜ਼ ਦੇ ਦੌਰ 'ਚ ਵਜ਼ਾਇਫ ਨਹੀਂ ਲੈਂਦੇ ਰਹੇ? ਠੀਕ। ਬਾਜੌੜ ਦੇ ਵਿੱਚ ਉਹਨਾਂ ਦੇ ਟ੍ਰਾਈਬ ਦੇ ਸਰਬਰਾਹ ਅੰਗਰੇਜ਼ ਦੇ ਮਿਸ਼ਰ ਦੇ ਤੌਰ ਦੇ ਉੱਤੇ ਜਾਂ ਜੋ ਵੀ ਉਹਨਾਂ ਦਾ ਉਹਦਾ ਸੀ, ਉਹ ਅੰਗਰੇਜ਼ਾਂ ਦੇ ਕੋਲੋਂ ਵਜ਼ੀਫਾ ਨਹੀਂ ਲੈਂਦੇ ਰਹੇ। ਯਾਨੀ ਉਦੋਂ ਵੀ ਸਿਸਟਮ ਦੇ ਬੈਨੀਫੀਸ਼ੀਅਰੀ ਸਨ। ਅੱਜ ਹਾਂ, ਇਹ ਸਾਰੇ ਪੀਰ ਆਫ ਮਾਂਕੀ ਸ਼ਰੀਫ ਸਾਹਿਬ ਦੀ ਗੱਦੀ ਨੂੰ ਕਿਹਾ ਹਮਾਇਤ ਅਸਲ ਨਹੀਂ ਸੀ ਅੰਗਰੇਜ਼ਾਂ ਦੀ। ਜਿੰਨੇ ਉੱਥੇ ਖਾਨ ਬਹਾਦਰ ਦੇ ਟਾਈਟਲ ਹੋਲਡਰ ਨੇ ਉਹਨਾਂ ਨੂੰ ਨਹੀਂ ਸਨ ਅੰਗਰੇਜ਼ ਦੀ ਚੀਜ਼ਾਂ ਅਸਲ ਹੈਗੀਆਂ। ਸਹੀ। ਅੱਜ ਵੀ ਜਿਹੜੇ ਈਵਨ ਡਾਕਟਰ ਖਾਨ ਸਾਹਿਬ ਔਰ ਜਿਹੜੀ ਵਲੀ ਖਾਨ ਦੀ ਜਿਹੜੀ ਫੈਮਿਲੀ ਹੈ, ਕਿਆ ਇਹਨਾਂ ਦੇ ਕੋਲ ਜਾਇਦਾਦਾਂ, ਇਹਨਾਂ ਨੂੰ ਪੁੱਛੋ ਨਾ ਕਿ ਜਿਹੜੀਆਂ ਤੁਹਾਡੇ ਕੋਲ ਜਾਇਦਾਦਾਂ ਸਨ ਇਹ ਕਿੱਥੋਂ ਆਈਆਂ ਸਨ? ਕਿਆ ਤੁਸੀਂ ਕੋਈ ਰੋੜੀ ਕੁੱਟਦੇ ਸੀ ਆ ਕੇ ਬੰਬੇ ਦੇ ਵਿੱਚ ਜਾ ਕੇ? ਸਹੀ। ਕਿ ਤੁਹਾਡੀ ਮਿਹਨਤ ਦੀ ਮੁਸ਼ੱਕਤ ਦੀ ਖੂਨ ਪਸੀਨੇ ਦੀ ਕਮਾਈ ਸੀ, ਲੋਕਾਂ ਦੀਆਂ ਕਮਾਈਆਂ ਨੂੰ ਤੁਸੀਂ ਇਹ ਨਾਮ ਮਿਲੇ ਨੇ ਇਹਨਾਂ ਨੂੰ। ਸਾਰਾ ਕੁਝ ਇੰਝ ਹੀ ਹੈ। ਜਿਹੜੇ ਮਹਿਮੂਦ ਅਚਕਜ਼ਈ ਸਾਹਿਬ ਨੇ ਉਹਨਾਂ ਨੂੰ ਪੁੱਛੋ, ਉਹ ਮਸ਼ਰ ਕਿਸ ਚੱਕਰ 'ਚ ਲਾਉਂਦੇ ਨੇ ਆਪਣੇ ਨਾਮ ਦੇ? ਅੰਗਰੇਜ਼ ਦੇ ਪਰਵਰਦਾ ਸਨ। ਤੇ ਹੁਣ ਮਸਾਇਲ ਦਾ ਹੱਲ ਅੱਜ ਇਹ ਸਭ ਤੋਂ ਵੱਡੇ ਮਸਾਇਲ ਦੇ ਜ਼ਿੰਮੇਦਾਰ ਇਹੋ ਹੀ ਲੋਕ ਹੈਗੇ। ਠੀਕ। ਇਹ ਸਿਸਟਮ ਟੁੱਟ ਰਿਹਾ ਹੈ, ਇਹਨਾਂ ਦਾ ਨਿਜ਼ਾਮ ਟੁੱਟ ਰਿਹਾ ਹੈ, ਉਹਦੇ ਤੋਂ ਇਹ ਡਰ ਰਹੇ ਨੇ, ਰਿਆਸਤ ਦੇ ਨਾਲ ਇਹ ਲੜਾਈ ਲੜ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਇੱਥੇ ਮਿਡਲ ਕਲਾਸ ਇਹਨਾਂ ਨੇ ਨਹੀਂ ਪੈਦਾ ਹੋਣ ਦਿੱਤੀ। ਆਪਣੀ ਮਿਡਲ ਕਲਾਸ ਨੂੰ, ਆਪਣੇ ਕਿਸਾਨਾਂ ਨੂੰ ਇਹਨਾਂ ਨੇ ਕੁਚਲ ਲਿਆ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਿਆ। ਇਲਜ਼ਾਮ ਲਾਉਂਦੇ ਰਹੇ ਨੇ ਪੰਜਾਬ ਤੇ, ਹਰ ਵਾਰੀ ਕਹਿੰਦੇ ਨੇ ਜੀ ਪੰਜਾਬ ਦੇ ਤੇ ਫਿਰ ਟੁੱਟ ਗਿਆ। ਸਿੰਧ ਦੇ ਵਿੱਚ ਚਲੇ ਜਾਓ, ਅੰਦਰੂਨੇ ਸਿੰਧ ਅੱਜ ਵੀ ਨਿਜ਼ਾਮ ਮੌਜੂਦ ਹੈ ਪੁਰਾਣਾ। ਅੱਜ ਵੀ ਉਸੇ ਤਰ੍ਹਾਂ ਹੀ ਜਾਤੀ ਜੇਲਾਂ ਬਣੀਆਂ ਨੇ ਉੱਥੇ ਵਡੇਰਿਆਂ ਦੀਆਂ। ਤੁਹਾਡੇ ਸਾਹਮਣੇ ਵਾਕਿਆ ਸੋਸ਼ਲ ਮੀਡੀਆ ਤੇ ਕਿੰਨਾ ਉੱਠਿਆ ਸੀ, ਪੀਰ ਆਫ ਰਾਣੀ ਸਾਹਿਬ ਸ਼ਰੀਫ ਦੇ ਇੱਕ ਫੈਮਿਲੀ ਦੇ ਬੰਦੇ ਦਾ, ਜਿਨ੍ਹਾਂ ਦੇ ਕਮਰੇ ਦੇ ਵਿੱਚੋਂ ਵੀਡੀਓ ਵੀ ਆ ਗਈ ਸੀ, ਇੱਕ ਬੱਚੀ ਦਾ ਉੱਥੇ ਇੰਤਕਾਲ ਹੋ ਗਿਆ ਸੀ ਅੰਦਰ। ਉਹਨੂੰ ਪੁੱਛੋ ਕਿ ਇਸ ਸਿਸਟਮ ਨੂੰ ਪੁੱਛੋ ਨਾ ਕਿ ਉਹਦਾ ਕੀ ਕੀਤਾ। ਉਮਰ ਬਾਬ ਚਾਂਡੀਓ ਕੇਸ ਮੌਜੂਦ ਹੈ। ਉਮਰ ਬਾਬ ਚਾਂਡੀਓ ਕੇਸ ਮੌਜੂਦ ਹੈ। ਇੱਥੇ ਤੁਸੀਂ ਸੀਸੀਟੀ ਦੇ ਉੱਤੇ ਰੌਲਾ ਪਾਉਂਦੇ ਹੋ ਕਿ ਜੀ ਸੀਸੀਟੀ ਨੇ ਇਹ ਕਰਤਾ। ਇੱਥੇ ਤੇ ਜਿੱਦ ਕਿਸੇ ਦੀ ਜ਼ਰੂਰਤ ਨਹੀਂ ਹੈਗੀ, ਕਿਸੇ ਦੀ ਬੱਚੀ ਵਾਲੇ ਦੇਖ ਲੇਗਾ। ਪੰਜਾਬ ਦੇ ਵਿੱਚ ਉੱਥੇ ਤੇ ਇੱਕ ਸਰਦਾਰ ਨੇ ਹੁਕਮ ਦੇ ਕੇ ਤੇ ਸਰੇਆਮ ਗੋਲੀਆਂ ਮਾਰ ਕੇ ਇੱਕ ਖਾਤੂਨ ਨੂੰ ਮਾਰ ਦਿੱਤਾ ਸੀ ਬਲੋਚਿਸਤਾਨ ਦੇ ਵਿੱਚ। ਕੀ ਅੱਜ ਉਹਦਾ ਬਣਿਆ? ਇਹ ਸਿਸਟਮ ਸਾਡੀ ਜਿਹੜੀਆਂ ਹਕੂਮਤਾਂ ਨੇ, ਮਰਕਜ਼ੀ ਹਕੂਮਤਾਂ ਨੇ, ਸੂਬਾਈ ਹਕੂਮਤਾਂ ਨੇ, ਸਿਆਸੀ ਜਮਾਤਾਂ ਨੇ, ਸਿਆਸੀ ਜਮਾਤਾਂ ਦੀ ਲੀਡਰਸ਼ਿਪਾਂ ਨੇ, ਇਹਨਾਂ ਨੇ ਦੱਸੋ ਨਾ ਕਿ ਕੀ ਮੌਕਫ ਲਿਆ ਉਹਦੇ ਤੇ। ਯਾਨੀ ਅਸਲ ਮਸਲਾ ਇਹ ਸਿਸਟਮ ਹੈ। ਹਾਂ। ਔਰ ਇਹਨਾਂ ਦੀ ਖਾਮੋਸ਼ੀ ਜਿਹੜੀ ਹੈ ਉਹਨੇ ਸਰਵ ਕੀਤਾ। ਉਹ ਤੁਸੀਂ ਆਪਣੇ ਜ਼ਾਤੀ ਤਾਲੁਕਾਤ ਬਣਾਉਂਦੇ ਹੋ। ਤੁਸੀਂ ਕਹਿੰਦੇ ਹੋ ਸਾਡਾ ਤਾਲੁਕ ਹੈ। ਜਿਵੇਂ ਫਜ਼ਲੁਰ ਰਹਿਮਾਨ ਸਾਹਿਬ ਨੇ ਫੌਜ ਦੇ ਸ਼ਹੀਦਾਂ ਦੇ ਬਾਰੇ 'ਚ ਬਿਆਨ ਦਿੱਤਾ, ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਕੋਈ ਉਹਨਾਂ ਦੇ ਉੱਤੇ ਸਖਤ ਬਿਆਨ ਜਾਰੀ ਕੀਤਾ? ਦੱਸੋ। ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਨੇ, ਵਜ਼ੀਰ ਆਜ਼ਮ ਨੇ ਕੋਈ ਗੱਲ ਕੀਤੀ ਹੈ? ਮਰੀਮ ਨਵਾਜ਼ ਸਾਹਿਬਾ ਨੇ ਕੋਈ ਗੱਲ ਕੀਤੀ ਹੈ? ਸਦਰ ਪਾਕਿਸਤਾਨ ਜਮਾਤ ਇਸਲਾਮੀ ਦੇ ਅਮੀਰ ਨੇ ਕੋਈ ਗੱਲ ਕੀਤੀ ਹੈ? ਏਮਲ ਵਲੀ ਖਾਨ ਨੇ ਕੋਈ ਗੱਲ ਕੀਤੀ ਹੈ? ਦੱਸੋ ਨਾ ਜ਼ਰਾ। ਤੇ ਤੁਸੀਂ ਆਵਾਮ ਦੀ ਨੁਮਾਇੰਦਗੀ ਕਿਸ ਚੱਕਰ 'ਚ ਮੰਗਦੇ ਹੋ? ਇਸ ਤੋਂ ਪਹਿਲੇ ਵੀ ਜਾਂ ਪੀਟੀਆਈ ਨੇ ਕੋਈ ਦਿੱਤੀ ਹੈ? ਹਾਂ, ਜਦੋਂ ਮੈਂ ਬਾਨੀ ਪੀਟੀਆਈ ਦੀਆਂ ਭੈਣਾਂ ਸਿਸਟਰਾਂ ਉਹ ਰੋਜ਼ ਮੰਗਲ ਨੂੰ ਉੱਥੇ ਜਾ ਕੇ ਬੈਠੀਆਂ ਹੁੰਦੀਆਂ ਨੇ। ਉਹਨੇ ਕਦੇ ਫਜ਼ਲੁਰ ਰਹਿਮਾਨ ਦੇ ਉੱਤੇ ਕਿਹਾ ਕਿ ਵੀ ਤੂੰ ਇਹ ਕੀ ਗੱਲ ਕੀਤੀ? ਸਹੀ। ਮੈਨੂੰ ਬਲਕਿ ਉਹ ਯਾਦ ਹੈ, ਮਹਿਮੂਦ ਅਚਕਜ਼ਈ ਸਾਹਿਬ ਨੂੰ ਅਸੈਂਬਲੀ ਦੇ ਵਿੱਚ ਵਜ਼ੀਰ ਆਜ਼ਮ ਨੇ ਕਿਹਾ ਸੀ ਕਿ ਜੋ ਤੁਸੀਂ ਕਿਹਾ ਉਹ ਮੈਨੂੰ ਪਤਾ ਸੁਣਿਆ ਮੈਂ, ਲੇਕਿਨ ਮੇਰਾ ਤਲੁਕਾਤ ਹੈ। ਇੱਕ ਸੀਟ ਵਾਲੇ ਬੰਦੇ ਨੂੰ ਤੁਸੀਂ ਮੁਸਲਿਮ ਲੀਗ ਨੂਨ ਨੇ, ਮੀਆਂ ਨਵਾਜ਼ ਸ਼ਰੀਫ ਨੇ ਕੌਮੀ ਲੀਡਰ ਬਣਵਾਇਆ ਸੀ। ਬੰਦਾ ਪੁੱਛੇਗਾ ਇਹ ਕੀ ਹੈਗਾ? ਉਹਨਾਂ ਦੀ ਤੁਹਾਡੇ ਸਾਹਮਣੇ ਗੱਲ ਹੈ। ਕੱਲ ਅਸੀਂ ਗੱਲ ਵੀ ਕੀਤੀ ਕਿ ਉਹਨਾਂ ਨੇ ਆਪਣੀ ਪਾਰਟੀ 'ਚ ਇਲੈਕਸ਼ਨ ਨਹੀਂ ਕਰਵਾਏ। ਉਹ ਕਾਹਦੇ ਜਮਹੂਰੀਅਤ ਪਸੰਦ ਨੇ? ਚਲੋ ਬਹਰਹਾਲ ਚ ਸਭ ਤੇ ਬੜੇ ਮਸਾਇਲ ਜਿਹੜੇ ਉਹ ਹੈ ਨੇ। ਕੋਈ ਕਹਿੰਦਾ ਮੈਨੂੰ ਗੁੱਸਾ ਨਾ ਚੜਾਓ ਬਸ। ਚਲੋ ਬਹਰਹਾਲ ਜੀ ਵਕਤ ਸੂਬਾ ਬਹਰਹਾਲ ਸੂਬਾ ਬਣਾ ਲਓ, ਲੇਕਿਨ ਅਗਰ ਤੁਸੀਂ ਇਹ ਸਮਝ ਰਹੇ ਹੋ ਕਿ ਸੂਬੇ ਦੇ ਨਾਲ ਗਵਰਨੈਂਸ ਬਿਹਤਰ ਹੋ ਜਾਏਗੀ, ਇਹ ਨਹੀਂ ਜੀ। ਯਾਨੀ ਸਿਰਫ ਸੂਬੇ ਬਣਾਉਣ ਨਾਲ ਗਵਰਨੈਂਸ ਹੀ ਬਿਹਤਰ ਹੋਣੀ ਜਦੋਂ ਤੱਕ ਸਿਸਟਮ ਜਿਹੜਾ ਵੇ ਉਹਨੂੰ ਠੀਕ ਨਹੀਂ ਕੀਤਾ ਜਾਏਗਾ। ਔਰ ਸਿਆਸੀ ਜਮਾਤਾਂ ਦੀ ਕਿਆਦਤ ਨੂੰ ਵੀ ਜ਼ਰਾ ਹੋਸ਼ ਦੇ ਨਾਖੂਨ ਲੈਣੇ ਚਾਹੀਦੇ ਨੇ। ਫੇਰ ਨਾ ਕਹਿਣਾ ਲਫ਼ਜ਼ ਆ ਗਿਆ ਕਾਕਰੋਚ ਚੜ੍ਹਦੇ ਪਏ ਜੀ, ਇਹ ਤੁਹਾਡੇ ਤੇ ਹੀ ਚੜ੍ਹਨਾ ਜੇ ਇਹਨਾਂ ਨੇ ਆ ਕੇ। ਫੇਰ ਨਾ ਕਹਿਣਾ ਬਾਅਦ ਵਿੱਚੋਂ ਅੱਜ ਵੀ ਬੰਦੇ ਦੇ ਪੁੱਤਰ ਬਣ ਜਾਓ। ਠੀਕ ਹੋ ਗਿਆ ਜੀ ਸਭ ਤੇ ਐਂਡ ਤੇ ਕੀ ਅੱਜ ਮੈਸੇਜ ਹੈ? ਜੋ ਜਿਹਾ ਗਰਮ ਮਾਹੌਲ ਹੈ, ਮਨ ਲੱਗਦਾ ਹੈ ਗਰਮ ਮਾਹੌਲ ਦੇ ਵਿੱਚ ਮੈਂ ਨਾ ਚਾਹ ਰਿਹਾ ਵਾ ਕਿ ਮਾਹੌਲ ਤਾਂ ਗਰਮ ਹੈ, ਲੇਕਿਨ ਚਲੋ ਅਸੀਂ ਆਪਣੇ ਤਮਾਮ ਸੂਬਾਈ ਹਕੂਮਤਾਂ ਨੂੰ ਇਹ ਕਵਾਂਗੇ ਕਿ ਇਹ ਮੌਨਸੂਨ ਇੱਕ ਹੈ ਵੇ ਤੇ ਇੱਥੇ ਜਿੱਥੇ ਬਾਰਿਸ਼ਾਂ ਹੋ ਰਹੀਆਂ ਨੇ ਔਰ ਬਾਰਿਸ਼ਾਂ ਦੇ ਨਾਲ ਮੁxtਲਿਫ ਕਿਸਮ ਦੇ ਨੁਕਸਾਨਾਤ ਹੋ ਰਹੇ ਨੇ, ਉੱਥੇ ਇੱਕ
ਅੱਛੀ ਗੱਲ ਵੀ ਹੈ ਵੇ ਕਿ ਇਹ ਸ਼ਜਰਕਾਰੀ ਦਾ ਮੌਸਮ ਹੈ, ਨਵੇਂ ਦਰਖਤ ਲੱਗਦੇ ਨੇ, ਸਹੀ। ਤੇ ਤੁਸੀਂ ਨਵੇਂ ਦਰਖਤ ਲਾਓ। ਬਹੁਤ ਜ਼ਰੂਰਤ ਜੇ ਪਾਕਿਸਤਾਨ ਨੂੰ ਦਰਖਤਾਂ ਦੇ ਨਾਲ। ਤੇ ਜਿਹੜਾ ਇਹ ਸਿਸਟਮ ਬਦਲਦਾ ਪਿਆ, ਕਾਕਰੋਚ ਆ ਰਹੇ ਨੇ, ਤੇ ਕਮ ਅਜ਼ ਕਮ ਤੁਸੀਂ ਦਰਖਤ ਲਾ ਲਓ। ਦਰਖਤਾਂ ਦੀ ਨਾਲ ਹੀ ਤੁਹਾਡੀ ਇਕਨੋਮੀ ਬਿਹਤਰ ਹੋ ਸਕਦੀ ਹੈ, ਲੱਕੜਾਂ ਨਾਲ ਹੀ ਤੁਹਾਡੀ ਬਿਹਤਰ ਹੋ ਸਕਦੀ ਹੈ, ਤੁਹਾਨੂੰ ਆਕਸੀਜਨ ਅੱਛੀ ਮਿਲ ਸਕਦੀ ਹੈ, ਤੁਸੀਂ ਕੈਂਸਰ ਦੀਆਂ ਬਿਮਾਰੀਆਂ ਵਰਗੀਆਂ ਔਰ ਇਹੋ ਜਿਹੀਆਂ ਬਿਮਾਰੀਆਂ ਤੋਂ ਬਚ ਜਾਓਗੇ ਅਗਰ ਤਾਜ਼ਾ ਹਵਾ 'ਚ ਤਾਜ਼ਾ ਆਕਸੀਜਨ ਤੁਹਾਨੂੰ ਆਏਗੀ। ਸੜਕਾਂ ਦੇ ਉੱਤੇ ਤੁਸੀਂ ਬਰਗਦ ਦੇ ਦਰਖਤ ਲਾਓ, ਪੀਪਲ ਦੇ ਦਰਖਤ ਲਾਓ, ਜਿਨ੍ਹਾਂ ਦੀ ਛਾਂ ਜ਼ਿਆਦਾ ਹੁੰਦੀ ਹੈ, ਗਹਿਰੀਆਂ ਛਾਂ ਹੁੰਦੀਆਂ ਨੇ, ਪੂਰੀ ਸੜਕ ਨੂੰ ਲੈ ਲਿਆ। ਅੱਲਾ ਦਾ ਵਾਸਤਾ ਜੇ ਖਜੂਰਾਂ ਨਾ ਲਾਓ, ਖਜੂਰਾਂ ਦੇ ਬਾਗ ਲਾਓ ਬਤੌਰੇ ਫਲ ਲੈਣ ਵਾਸਤੇ, ਉਹਨਾਂ ਨੂੰ ਛਾਂ ਵਾਸਤੇ ਨਾ ਸਮਝੋ। ਇਹ ਮੇਰਾ ਅੱਜ ਦਾ ਪੈਗਾਮ। ਠੀਕ ਹੋ ਗਿਆ ਸਭ, ਉਹ ਤੇ ਡੈਕੋਰੇਸ਼ਨ ਲਾ ਰਹੇ ਹੁੰਦੇ ਨੇ। ਬਹਰਹਾਲ ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਹੋ ਗਿਆ ਖਤਮ, ਤੇ ਸਾਨੂੰ ਤੇ ਸਾਡੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਕੱਲ ਹਾਜ਼ਰ ਹੋਵਾਂਗੇ ਇਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।